ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ RCN ਅਤੇ ਸ਼ਾਵਾ ਕੇਬਲ ਨੈਟਵਰਕਸ ਅਤੇ ਕੈਨੇਡਾ ਦੇ ਵਿੱਚ ਬੈਲ 5 ਕੇਬਲ ਨੈਟਵਰਕ ਰਾਹੀਂ ਅਤੇ ਵਰਲਡ ਵਾਈਡ ਗਲੋਬਲ CPN, ਜਾਦੂ TV, roku, TV84 ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡਾ ਇਹ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਪਿਛਲੇ ਦਿਨੀ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਵੱਲੋਂ ਭਾਰਤ ਵਿੱਚ ਸੰਵਿਧਾਨਕ ਅਤੇ ਕਾਨੂੰਨੀ ਤੌਰ 'ਤੇ ਘੱਟ ਗਿਣਤੀਆਂ ਅਤੇ ਹਿੰਦੂ ਦਲਿਤਾਂ ਦੇ ਧਾਰਮਿਕ ਹੱਕਾਂ ਦੀ ਕੀਤੀ ਜਾ ਰਹੀ ਉਲੰਘਣਾ ਸੰਬੰਧੀ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ, ਜਿਸ ਦਾ ਨਾਮ ਹੈ ਕੌਨਸਟੀਟਿਊਸ਼ਨਲ ਐਂਡ ਲੀਗਲ ਚੈਲੰਜਸ ਫੇਸਡ ਬਾਏ ਰਿਲੀਜੀਅਸ ਮਾਈਨੋਰਿਟੀਜ਼ ਇਨ ਇੰਡੀਆ। ਉੱਧਰ ਦੂਜੇ ਪਾਸੇ ਇਸ 'ਤੇ ਪ੍ਰਤੀਕਰਮ ਦਿੰਦਿਆਂ ਇੰਡੀਆ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਬੁਲਾਰੇ ਵਿਕਾਸ ਸਰੂਪ ਵੱਲੋਂ ਇਸ ਰਿਪੋਰਟ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਗਿਆ। ਹੋਰ ਵੀ ਕਈ ਤਰ੍ਹਾਂ ਦੇ ਪ੍ਰਤੀਕਰਮ ਆਏ ਨੇ ਇਸ ਰਿਪੋਰਟ 'ਤੇ। ਅੱਜ ਦੇ ਸ਼ੋਅ ਵਿੱਚ ਅਸੀਂ ਇਸ ਰਿਪੋਰਟ ਦੇ ਲੇਖਕ ਅਤੇ ਇੰਗਲੈਂਡ ਤੋਂ ਇੰਸਟੀਚਿਊਟ ਫਾਰ ਲੀਡਰਸ਼ਿਪ ਐਂਡ ਕਮਿਊਨਿਟੀ ਡਿਵੈਲਪਮੈਂਟ ਦੇ ਡਾਇਰੈਕਟਰ ਡਾਕਟਰ ਇਕਤਦਾਰ ਕਰਾਮਤ ਚੀਮਾ ਨਾਲ ਗੱਲਬਾਤ ਕਰਾਂਗੇ ਅਤੇ ਉਹਨਾਂ ਦੀ ਜ਼ੁਬਾਨੀ ਜਾਣਾਂਗੇ ਕਿ ਇਸ ਰਿਪੋਰਟ ਵਿੱਚ ਅਜਿਹਾ ਕੀ ਹੈ ਕਿ ਭਾਰਤ ਵੱਲੋਂ ਇਸ ਰਿਪੋਰਟ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਗਿਆ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਚੀਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਚੀਮਾ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਸ਼ੋਅ ਦੇ ਵਿੱਚ। ਬਹੁਤ ਧੰਨਵਾਦ ਜੀ। ਡਾਕਟਰ ਚੀਮਾ, ਜਿਵੇਂ ਜਿਹੜੀ ਇਹ ਰਿਪੋਰਟ ਹੈਗੀ ਹੈ ਘੱਟ ਗਿਣਤੀਆਂ ਅਤੇ ਹਿੰਦੂ ਦਲਿਤਾਂ ਦੇ ਹਵਾਲੇ ਨਾਲ ਜਾਰੀ ਕੀਤੀ ਗਈ ਹੈ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਵੱਲੋਂ ਇਹ ਸਪੋਂਸਰ ਕੀਤੀ ਗਈ ਸੀ ਅਤੇ ਤੁਸੀਂ ਇਹਦੇ ਰਾਈਟਰ ਹੈਗੇ ਹੋ। ਜਿਵੇਂ ਮੈਂ ਇੰਟਰੋਡਕਸ਼ਨ ਦੇ ਵਿੱਚ ਮੈਂਸ਼ਨ ਕੀਤਾ ਕਿ ਐਗਜ਼ੈਕਟਲੀ ਇਸ ਰਿਪੋਰਟ ਦੇ ਵਿੱਚ ਹੈ ਕਿ ਤੁਸੀਂ ਆਪਣੀ ਜ਼ੁਬਾਨੀ ਜੇ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਸਕੋ ਕਿ ਇੰਡੀਆ ਦਾ ਜਿਹੜਾ ਰਿਐਕਸ਼ਨ ਹੈ ਉਹਨਾਂ ਨੇ ਮੁੱਢੋਂ ਹੀ ਇਸ ਰਿਪੋਰਟ ਨੂੰ ਰੱਦ ਕੀਤਾ। ਹਾਲਾਂਕਿ ਦਿਸ ਇਜ਼ ਨਾਟ ਦ ਫਰਸਟ ਟਾਈਮ, ਪਹਿਲਾਂ ਵੀ ਜਿਹੜਾ ਵਰਤਾਰਾ ਉਹ ਇੱਦਾਂ ਦਾ ਹੀ ਹੁੰਦਾ, ਪਰ ਇਸ ਵਾਰ ਦੀ ਕਹਾਣੀ ਕੀ ਹੈ? ਹਾਂਜੀ ਅਮਰਵੀਰ, ਰਿਪੋਰਟ ਦੇ ਲਿਖਣ ਦਾ ਮਕਸਦ ਔਰ ਖਾਸ ਤੌਰ ਤੇ US ਗਵਰਨਮੈਂਟ ਦਾ ਇਹਨੂੰ ਰਿਲੀਜ਼ ਕਰਨ ਦਾ ਮਕਸਦ ਇਹ ਸੀ ਕਿ ਭਾਰਤ ਨੂੰ ਜਿਹੜਾ ਹੈ ਇਹ ਥੋੜਾ ਜਿਹਾ ਯਾਦ ਦਿਵਾਇਆ ਜਾਏ ਕਿ ਕਿਸ ਤਰ੍ਹਾਂ ਉਹਨਾਂ ਦੇ ਕਨਸਟੀਟਿਊਸ਼ਨ ਤੇ ਲਾਜ਼ ਦੇ ਵਿੱਚ ਡਿਸਕ੍ਰਿਮੀਨੇਟਰੀ ਲਾਜ਼ ਨੇ ਜਿਹੜੇ ਘੱਟ ਗਿਣਤੀਆਂ ਦੇ ਘਾਣ ਦਾ ਸਬਬ ਬਣਦੇ ਨੇ। ਔਰ ਇਸ ਤੋਂ ਬਾਅਦ ਇਹ ਵੀ ਸੀਗੇ ਰਿਪੋਰਟ ਅਸਾਂ ਇਹ ਤਾਂ ਨਹੀਂ ਕੋਈ ਭਾਰਤ ਵਿਰੋਧੀ ਜਾਂ ਭਾਰਤ ਦੇ ਵਿਰੋਧ ਨੂੰ ਸਾਹਮਣੇ ਰੱਖ ਕੇ ਲਿਖੀ ਸੀ। ਰਿਪੋਰਟ ਅਮਰੀਕਨ ਸਰਕਾਰ ਦੀ ਤਰਫੋਂ ਜਦੋਂ ਰਿਲੀਜ਼ ਕੀਤੀ ਜਾਂਦੀ ਹੈ ਔਰ ਇਸ ਵਕਤ ਅਮਰੀਕਾ ਔਰ ਭਾਰਤ ਦੋਵੇਂ ਅਲਾਈਜ਼ ਵੀ ਨੇ। ਉਹਦਾ ਮਕਸਦ ਅਮਰੀਕੀ ਸਰਕਾਰ ਦਾ ਇਹ ਸੀ ਕਿ ਭਾਰਤ ਦੇ ਵਿੱਚ ਉਹਨਾਂ ਦੇ ਕਨਸਟੀਟਿਊਸ਼ਨ 'ਚ ਉਹਨਾਂ ਦੇ ਲਾਜ਼ ਦੇ ਵਿੱਚ ਉਹਨਾਂ ਨੂੰ ਸੁਧਾਰਨ ਦੀ ਵੱਲ ਉਹਨਾਂ ਦਾ ਧਿਆਨ ਦਿਵਾਇਆ ਜਾਏ। ਪਰ ਉਹਨਾਂ ਦਾ ਇੱਕ ਬੜਾ ਹੱਟ ਧਰਮ ਜਿਹਾ ਜਿਹੜਾ ਹੈ ਉਹ ਰਵੱਈਆ ਹੈ ਕਿ ਉਹਨਾਂ ਨੇ ਰਿਪੋਰਟ ਨੂੰ ਸਿਰੇ ਤੋਂ ਹੀ ਰਿਜੈਕਟ ਕਰ ਦਿੱਤਾ ਹੈ। ਜ਼ਿਆਦਾ ਤਕਲੀਫ ਉਹਨਾਂ ਨੂੰ ਸ਼ਾਇਦ ਇਸ ਚੀਜ਼ ਦੀ ਹੋਈ ਹੈ ਕਿ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਤੁਹਾਨੂੰ ਪਤਾ ਜਿਹੜਾ ਸਟੇਟ ਡਿਪਾਰਟਮੈਂਟ ਦਾ ਨਾਲ ਸੰਬੰਧੀ ਇੱਕ ਅਦਾਰਾ ਹੈ, ਉਹ ਹਰ ਸਾਲ ਹੀ ਐਨੂਅਲ ਰਿਪੋਰਟ ਤਾਂ ਆਪਣੀ ਛਾਪਦਾ ਹੀ ਆ ਪੂਰੀ ਦੁਨੀਆ ਦੇ ਬਾਰੇ, ਜਿਹਦੇ 'ਚ ਦੁਨੀਆ ਦੇ ਸਾਰੇ ਮੁਲਕਾਂ ਦੇ ਵਿੱਚ ਮਜ਼ਹਬੀ ਆਜ਼ਾਦੀ ਦੀ ਕੀ ਸੂਰਤ ਹਾਲ ਹੈ ਉਹਦੇ ਬਾਰੇ ਗੱਲ ਕੀਤੀ ਜਾਂਦੀ ਹੈ। ਪਰ ਭਾਰਤ ਦੇ ਉੱਤੇ ਇਹ ਪਹਿਲੀ ਐਕਸਕਲੂਸਿਵ ਰਿਪੋਰਟ ਸੀ ਜਿਹੜੀ ਸਿਰਫ ਔਰ ਸਿਰਫ ਭਾਰਤ ਦੇ ਉੱਤੇ ਹੈ, ਜਿਸ ਵਾਸਤੇ ਇਹਨਾਂ ਨੂੰ ਤਕਲੀਫ ਹੋਈ। ਦੂਸਰੀ ਗੱਲ ਇਹ ਹੈ ਕਿ ਇਹ ਰਿਪੋਰਟ ਜਿਹੜੀ ਹੈ ਮੈਂ ਸਮਝਦਾ ਕਿ ਵੈਸੇ ਤੇ ਇਹ ਹੁਣ ਰਿਲੀਜ਼ ਹੋਈ ਹੈ, ਪਰ ਇਹ ਇੱਕ ਸੀਕੁਐਂਸ ਹੈ। ਤੁਹਾਨੂੰ ਪਤਾ ਕਿ 2015 ਦੇ ਵਿੱਚ ਅਮਰੀਕਨ ਸਿੱਖ ਕਾਕਸ ਨੇ ਕਾਂਗਰੈਸ਼ਨਲ ਬਰੀਫਿੰਗ ਕਰਾਈ ਸੀ ਘੱਟ ਗਿਣਤੀਆਂ ਦੇ ਉੱਤੇ ਜੋ ਘਾਣ ਹੋ ਰਿਹਾ ਹੈ ਉਹਦੇ ਉੱਤੇ। ਫਿਰ ਪਿਛਲੇ ਸਾਲ ਟੌਮ ਲੈਂਟਸ ਹਿਊਮਨ ਰਾਈਟਸ ਕਮਿਸ਼ਨ ਦੇ ਉੱਤੇ ਜਦੋਂ ਮੋਦੀ ਇੱਥੇ ਪ੍ਰਧਾਨ ਮੰਤਰੀ ਭਾਰਤ ਦੇ ਆਏ ਸੀ ਐਡਰੈਸ ਕਰਨ ਕਾਂਗਰਸ ਨੂੰ, ਉਸ ਸਮੇਂ ਵੀ ਇੱਕ ਹੀਅਰਿੰਗ ਰੱਖੀ ਗਈ ਸੀ ਟੌਮ ਲੈਂਟਸ ਹਿਊਮਨ ਰਾਈਟਸ ਕਮਿਸ਼ਨ ਵੱਲੋਂ। ਉਸ ਵੇਲੇ ਉਹਨਾਂ ਦੇ ਹਵਾਲੇ ਖੱਤ ਵੀ ਕੀਤਾ ਗਿਆ ਸੀ। ਬਹੁਤ ਸਾਰੇ ਕਾਂਗਰਸਮੈਨ ਜਿਹੜੇ ਕਿ ਅਮਰੀਕਨ ਸਿੱਖ ਕਾਕਸ ਦਾ ਹਿੱਸਾ ਨੇ ਉਹਨਾਂ ਨਾਲ ਸਾਈਨਸ਼ੁਦਾ ਖੱਤ ਵੀ ਉਹਨਾਂ ਦੇ ਹਵਾਲੇ ਕੀਤਾ ਗਿਆ ਸੀ, ਪਰ ਉਹਦੇ ਨਾਲ ਕੋਈ ਫਰਕ ਨਹੀਂ ਪਿਆ। ਓਬਾਮਾ ਜਿਸ ਵੇਲੇ ਗਏ ਸੀ, ਪ੍ਰੈਜ਼ੀਡੈਂਟ ਓਬਾਮਾ ਇੰਡੀਆ, ਉਹਨਾਂ ਨੇ ਵੀ ਇੰਡੀਅਨ ਸਰਕਾਰ ਦਾ ਧਿਆਨ ਇਸ ਪਾਸੇ ਦਵਾਇਆ, ਪਰ ਉਹਨਾਂ ਨੇ ਕੋਈ ਉਹਦਾ ਖਾਸ ਨੋਟਿਸ ਨਹੀਂ ਲਿਆ। ਸੋ ਇਹ ਰਿਪੋਰਟ ਜਿਹੜੀ ਹੈ ਬੜੀ ਕੰਪਰੀਹੈਂਸਿਵਲੀ ਜਿਹੜੀ ਹੈ ਉਹ ਡੀਲ ਕਰਦੀ ਹੈ ਭਾਰਤ ਦੇ ਵਿੱਚ ਜੋ ਲੀਗਲ ਔਰ ਕਨਸਟੀਟਿਊਸ਼ਨਲ ਇਸ਼ੂਜ਼ ਨੇ। ਕਿਉਂਕਿ ਮੈਂ ਜਿਸ ਵੇਲੇ ਰਿਪੋਰਟ ਲਿਖ ਰਿਹਾ ਸਾਂ, ਇਸ ਰਿਪੋਰਟ ਨੂੰ ਲਿਖਦੇ ਘੱਟ ਤੋਂ ਘੱਟ ਸਾਲ ਇੱਕ ਲੱਗਾ ਹੈ। ਪਿਛਲੇ ਸਾਲ ਲਿਖਣੀ ਸ਼ੁਰੂ ਕੀਤੀ ਸੀ, ਇਸ ਸਾਲ ਰਿਲੀਜ਼ ਹੋਈ ਹੈ। ਤੇ ਇਹਦੇ ਵਿੱਚ ਮੈਂ, ਕਿਉਂਕਿ ਭਾਰਤ ਸਰਕਾਰ ਹਮੇਸ਼ਾ ਜੇ ਲੋਕਾਂ ਦੇ ਹੱਕਾਂ ਦੀ ਗੱਲ ਹੋਵੇ ਜਾਂ ਤੁਸੀਂ ਕਿਸੇ ਈਵੈਂਟਸ ਦੀ ਗੱਲ ਕਰੋ ਜਾਂ ਵਾਕਿਆਂ ਦੀ ਗੱਲ ਕਰੋ ਜਾਂ ਇੰਸੀਡੈਂਟਸ ਦੀ ਕਰੋ, ਤੇ ਉਹ ਬੜੇ ਆਰਾਮ ਨਾਲ ਉਹਨੂੰ ਮਿਸਇੰਟਰਪ੍ਰੇਟ ਕਰ ਦਿੰਦੇ ਨੇ। ਇਸ ਵਾਸਤੇ ਮੈਂ ਕਿਸੇ ਵਾਕਿਆ ਦਾ ਜ਼ਿਕਰ ਨਹੀਂ ਖਾਸ ਕੀਤਾ, ਮੈਂ ਸਿਰਫ ਜਿਹੜੇ ਕਾਨੂੰਨ ਨੇ ਔਰ ਭਾਰਤੀ ਸੁਪਰੀਮ ਕੋਰਟ ਔਰ ਦੂਸਰੀਆਂ
ਕੋਰਟਸ ਦੇ ਵਿੱਚ ਜਿਹੜੇ ਫੈਸਲੇ ਹੋਏ ਨੇ ਜਾਂ ਇੰਡੀਆ ਦੇ ਲਾਜ਼ ਦੇ ਵਿੱਚ ਜਿਹੜੀ ਡਿਸਕ੍ਰਿਮੀਨੇਸ਼ਨ ਹੈ ਉਹਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਕਿਉਂਕਿ ਜੋ ਕੁਝ ਮੈਂ ਲਿਖਿਆ ਉਹ ਮੇਰੀ ਤਰਫੋਂ ਕੁਛ ਨਹੀਂ, ਸਾਰੇ ਦਾ ਸਾਰਾ ਭਾਰਤੀ ਅਦਾਲਤਾਂ ਦੇ ਫੈਸਲੇ, ਭਾਰਤ ਦਾ ਸੰਵਿਧਾਨ, ਭਾਰਤ ਦੇ ਕਾਨੂੰਨ, ਉਹ ਸਭ ਕੁਛ ਨੇ। ਸੋ ਪਹਿਲਾ ਸਵਾਲ ਜਿਹੜਾ ਮੈਂ ਇਸ ਰਿਪੋਰਟ 'ਚ ਉਠਾਇਆ ਉਹ ਕਿ ਇੰਡੀਆ ਹਰ ਥਾਂ ਹੀ ਇਹ ਬੜਾ ਸਫਾਈ ਨਾਲ ਕਹਿੰਦਾ ਕਿ ਅਸੀਂ ਸੈਕੂਲਰ ਦੇਸ਼ ਹਾਂ। ਤੇ ਮੈਂ ਇਸ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਦੁਨੀਆ 'ਚ ਸੈਕੂਲਰਿਜ਼ਮ ਦੇ ਦੋ ਮਾਡਲ ਨੇ। ਇੱਕ ਅਮਰੀਕਾ ਦਾ ਮਾਡਲ ਹੈ ਜਿਹਦੇ ਧਰਮ ਤੇ ਚਰਚ ਯਾਨੀ ਚਰਚ ਦਾ ਤੇ ਸਟੇਟ ਦਾ ਆਪਸ 'ਚ ਕੋਈ ਸੰਬੰਧ ਨਹੀਂ। ਇਸੇ ਤਰ੍ਹਾਂ ਇੱਕ ਫਰੈਂਚ ਮਾਡਲ ਹੈ ਸੈਕੂਲਰਿਜ਼ਮ ਦਾ, ਜਿਹਦੇ 'ਚ ਉਹਨਾਂ ਨੇ ਬੜਾ ਕਲੀਅਰ ਕਿਹਾ ਕਿ ਸਟੇਟ ਦੇ ਵਿੱਚ ਰਹਿਣ ਦੇ ਜਿਹੜੀ ਵੱਧ ਗਿਣਤੀਆਂ ਦੇ ਲੋਕ ਨੇ, ਉਹਨਾਂ ਦਾ ਕੋਈ ਵੀ ਧਰਮ ਹੋਵੇ, ਉਹਦੇ ਵਿੱਚ ਰਿਆਸਤ ਜਿਹੜੀ ਹੈ ਉਹ ਧਰਮ ਦੇ ਨਾਲ ਸੰਬੰਧੀ ਨਹੀਂ ਹੋਊਗੀ। ਸੋ ਇਹ ਦੋ ਵੱਡੇ ਮਾਡਲ ਨੇ ਸੈਕੂਲਰਿਜ਼ਮ ਦੇ ਜਿਹਨੂੰ ਦੁਨੀਆ ਫੋਲੋ ਕਰਦੀ ਹੈ। ਪਰ ਭਾਰਤ ਆਪਣੇ ਆਪ ਨੂੰ ਸੈਕੂਲਰ ਕਹੀ ਤੇ ਜਾਂਦਾ, ਪਰ ਰਿਪੋਰਟ ਨੇ ਬੜਾ ਕਲੀਅਰਲੀ ਦੱਸਿਆ ਵੀ ਇਹ ਸੈਕੂਲਰ ਦੇਸ਼ ਨਹੀਂ ਹੈ, ਬਲਕਿ ਇੱਥੇ ਸੈਕੂਲਰਿਜ਼ਮ ਦੇ ਨਾਂ ਤੇ ਜਿਹੜੀ ਇੱਕ ਉੱਥੇ ਦੀ ਵੱਧ ਗਿਣਤੀ ਹੈ ਉਹ ਘੱਟ ਗਿਣਤੀਆਂ ਦਾ ਕਾਣ ਕਰਦੀ ਹੈ। ਔਰ ਮੈਂ ਵੀ ਉਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਨੂੰ ਥੋੜਾ ਜਿਹਾ ਭਾਰਤ ਨੂੰ ਸੈਕੂਲਰ ਕਿਸ ਤਰ੍ਹਾਂ ਡਿਕਲੇਅਰ ਕੀਤਾ ਇਹਦੇ ਉੱਤੇ ਦੇਖਣਾ ਚਾਹੀਦਾ ਕਿ 3 ਜਨਵਰੀ 1977 ਤੱਕ ਤਾਂ ਭਾਰਤ ਨੇ ਆਪਣੇ ਨਾਂ ਨਾਲ ਸੈਕੂਲਰ ਦੇਸ਼ ਦਾ ਲਫ਼ਜ਼ ਜੋੜਿਆ ਹੀ ਨਹੀਂ। 3 ਜਨਵਰੀ 1977 ਦੇ ਵਿੱਚ ਜਦੋਂ 42ਵੀਂ ਅਮੈਂਡਮੈਂਟ ਇੰਦਰਾ ਗਾਂਧੀ ਨੇ ਪਾਸ ਕੀਤੀ ਕਨਸਟੀਟਿਊਸ਼ਨ ਤੇ ਉਸ ਵੇਲੇ ਭਾਰਤ ਨੂੰ ਸੈਕੂਲਰ ਤੇ ਸੋਸ਼ਲਿਸਟ ਜਿਹੜਾ ਉਹ ਕਰਾਰ ਦਿੱਤਾ। ਤੇ ਉਹ ਸਮਾਂ ਸੀ ਜਿਸ ਵਕਤ ਭਾਰਤ ਦੇ ਵਿੱਚ ਸਾਰੇ ਦੇ ਸਾਰੇ ਹਿਊਮਨ ਰਾਈਟਸ ਸਸਪੈਂਡਡ ਸੀ, ਕਨਸਟੀਟਿਊਸ਼ਨ ਭੰਗ ਜਿਹੜਾ ਸੀ ਸਸਪੈਂਡ ਸੀ, ਅਸੈਂਬਲੀਆਂ ਜਿਹੜੀਆਂ ਸੀ ਉਹਨਾਂ ਨੂੰ ਜਿਹੜਾ ਸੀ ਉਹ ਵਰਕਿੰਗ ਨਹੀਂ ਸੀ। ਆਲਮੋਸਟ ਇੱਕ ਮਾਰਸ਼ਲ ਲਾ ਇੰਦਰਾ ਗਾਂਧੀ ਨੇ ਜਿਹੜਾ ਸੋ ਕਾਲਡ ਸਿਵਲ ਐਮਰਜੈਂਸੀ ਲਾਈ ਸੀ ਉਹ ਸੀ। ਉਹਦੇ ਵਿੱਚ ਉਹਨਾਂ ਹਾਲਾਤਾਂ 'ਚ ਭਾਰਤ ਨੂੰ ਜਿਹੜਾ ਹੈ ਉਹ ਇਹਨਾਂ ਨੇ ਸੈਕੂਲਰ ਡਿਕਲੇਅਰ ਕੀਤਾ। ਸੋ ਨਿਰਾ ਸੈਕੂਲਰ ਡਿਕਲੇਅਰ ਕਰਨ ਨਾਲ ਦੇਸ਼ ਸੈਕੂਲਰ ਨਹੀਂ ਬਣ ਜਾਂਦੇ, ਬਲਕਿ ਜਿਹੜੀ ਸੈਕੂਲਰਿਜ਼ਮ ਦੀ ਸਪਿਰਿਟ ਹੈ ਜਿੰਨੀ ਦੇਰ ਉਹ ਅਡਾਪਟ ਨਾ ਕੀਤੀ ਜਾਵੇ ਤਾਂ ਉਹਦੇ ਨਾਲ ਕੁਛ ਨਹੀਂ ਬਣਦਾ। ਮੈਂ ਇਹਦੇ 'ਚ ਇੱਕ ਬੜਾ ਮਸ਼ਹੂਰ ਕੇਸ SR ਬੋਮਾਈ ਵਰਸਸ ਯੂਨੀਅਨ ਆਫ ਇੰਡੀਆ 'ਚ 1994 ਦਾ ਕੇਸ ਹੈ, ਸੁਪਰੀਮ ਕੋਰਟ 'ਚ ਲੱਗਾ, ਉਹਦਾ ਹਵਾਲਾ ਵੀ ਜਸਟਿਸ ਕੁਲਦੀਪ ਸਿੰਘ ਨੇ ਬੜਾ ਕਲੀਅਰਲੀ ਕਿਹਾ ਕਿ ਵਾਟ ਐਵਰ ਦਾ ਐਟੀਟਿਊਡ ਆਫ ਦ ਸਟੇਟ ਟੁਵਰਡਸ ਦ ਰਿਲੀਜਨ, religious texts and religious denominations, that religion cannot be mixed with the secular activity of the state। ਉਹਨਾਂ ਨੇ ਬੜਾ ਕਲੀਅਰਲੀ ਕਿਹਾ ਕਿ ਧਰਮ ਜਿਹੜਾ ਹੈ ਜਾਂ ਸਟੇਟ ਜਿਹੜੀ ਹੈ ਧਰਮ ਦੇ ਨਾਲ ਕਿਸੇ ਸੂਰਤ 'ਚ ਵੀ ਮਿਲ ਨਹੀਂ ਸਕਦੀ। ਪਰ ਤੁਹਾਨੂੰ ਪਤਾ ਹੀ ਹੈ ਕਿ ਇਸ ਵਕਤ ਉੱਥੇ ਜਿਹੜੀ ਵੱਡੀ ਗਿਣਤੀ ਹੈ ਉਹ ਹਰ ਸਟੇਟ ਦੇ ਕੰਮ 'ਚ ਜਿਹੜੀ ਹੈ ਹਿੱਸਾ ਪਾਉਂਦੀ ਹੈ ਔਰ ਉੱਤੇ ਅਸਰ ਅੰਦਾਜ਼ ਹੋਣ ਦੀ ਕੋਸ਼ਿਸ਼ ਕਰਦੀ ਹੈ। ਇਸ ਤੋਂ ਵੱਖ ਮੈਂ ਵੀ ਜ਼ਿਕਰ ਕੀਤਾ ਕਿ 1978 ਦੇ ਵਿੱਚ ਕੋਸ਼ਿਸ਼ ਕੀਤੀ ਗਈ ਜਿਹੜਾ ਹੈ ਕਿ ਕਨਸਟੀਟਿਊਸ਼ਨ ਦੇ ਵਿੱਚ 45th ਅਮੈਂਡਮੈਂਟ ਬਿੱਲ ਲਿਆਇਆ ਜਾਏ ਤਾਂ ਕਿ ਭਾਰਤ ਵਾਕਈ ਸੈਕੂਲਰ ਦੇਸ਼ ਹੋ ਜਾਏ। ਫਿਰ ਇਹ ਕੋਸ਼ਿਸ਼ ਜਿਹੜੀ 1993 'ਚ ਕੀਤੀ ਗਈ ਅਸੀਂ ਹੀ ਆਈਨੀ ਤਰਮੀਮ ਲਿਆਉਣ ਦੀ, ਪਰ ਇਹ ਕਿਉਂਕਿ ਇਹ ਵਧੀਆਂ ਅਮੈਂਡਮੈਂਟਸ ਹਨ ਜਿਨ੍ਹਾਂ ਨੂੰ ਵਾਕਈ ਭਾਰਤ ਸ਼ਾਇਦ ਸੈਕੂਲਰਿਜ਼ਮ ਦੇ ਰਾਹ ਚੱਲ ਪੈਂਦਾ, ਇਸ ਵਾਸਤੇ ਕਦੇ ਵੀ ਲੋਕ ਸਭਾ ਦੇ ਵਿੱਚ ਉਹਨਾਂ ਨੂੰ ਪਾਸ ਨਹੀਂ ਹੋਣ ਦਿੱਤਾ ਗਿਆ ਔਰ ਟੈਕਨੀਕਲ ਗਰਾਊਂਡ ਸੋ ਕਾਲਡ ਦੇ ਕੇ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ। ਉਹ ਕਦੇ ਬਿੱਲ ਹੀ ਜਿਹੜੇ ਨੇ ਇੰਟਰੋਡਿਊਸ ਨਹੀਂ ਹੋਣ ਦਿੱਤੇ ਗਏ। ਇਸੇ ਤਰ੍ਹਾਂ ਮੈਂ ਮਿਸਾਲ ਦਿੱਤੀ ਇਹਦੇ 'ਚ ਕਿ ਇੱਕ ਪਾਸੇ ਭਾਰਤ ਆਪਣੇ ਆਪ ਨੂੰ ਸੈਕੂਲਰ ਕਹਿੰਦਾ ਤੇ ਦੂਸਰੇ ਪਾਸੇ ਇਹ ਹੈ ਕਿ ਅੱਜ ਵੀ ਭਾਰਤ ਦੇ ਕਨਸਟੀਟਿਊਸ਼ਨ 'ਚ ਉਹਦੇ ਸੰਵਿਧਾਨ ਦੇ ਵਿੱਚ ਆਰਟੀਕਲ 290A ਵੇ ਜਿਹਦੇ ਤਹਿਤ ਜਿਹੜਾ ਉਹ ਹਿੰਦੂ ਟੈਂਪਲਸ ਨੇ ਜਿਹੜੇ ਟਰਾਵਨਕੋਰ 'ਚ ਉਹਨਾਂ ਦੇ ਬਾਰੇ ਹੁਕਮ ਦਿੱਤਾ ਗਿਆ ਹੈ ਕਿ ਕੇਰਲਾ ਦੀ ਸਟੇਟ ਹਰ ਸੂਰਤ 'ਚ ਫੰਡ ਰੇਜ਼ ਕਰਕੇ ਉਹਨਾਂ ਦੇ ਹਵਾਲੇ ਕਰੇ। ਸਿਰਫ ਹਿੰਦੂ ਟੈਂਪਲਸ ਵਾਸਤੇ ਪੂਰੀ ਦੀ ਪੂਰੀ ਧਾਰਾ 290A ਹੋਣਾ ਅਜੀਬ ਗੱਲ ਹੈ। ਉੱਥੇ ਮਸੀਤਾਂ ਵੀ ਨੇ, ਉੱਥੇ ਗੁਰਦੁਆਰੇ ਵੀ ਨੇ, ਉੱਥੇ ਹੋਰ ਮੱਠ ਨੇ, ਉਹਨਾਂ ਵਾਸਤੇ ਤਾਂ ਕੋਈ ਇਸ ਤਰ੍ਹਾਂ ਦੀ ਧਾਰਾ ਸ਼ਾਮਲ ਨਹੀਂ ਕੀਤੀ ਗਈ। ਸਿਰਫ ਹਿੰਦੂ ਮੰਦਿਰਾਂ ਵਾਸਤੇ ਕਰਨੀ ਤੇ ਫਿਰ ਕਹਿਣਾ ਕਿ ਮੁਲਕ ਸੈਕੂਲਰ ਹੈ, ਕਿਸੇ ਦਾ ਸਾਥ ਨਹੀਂ ਹੁੰਦਾ ਧਰਮ ਦਾ, ਇਹ ਹੱਦ ਨਹੀਂ ਗੱਲ ਆ। ਇਸ ਤੋਂ ਵੱਖ ਇਹ ਹੈ ਕਿ ਮਾਈਨੋਰਟੀਜ਼ ਦਾ ਬਹੁਤ ਇੰਡੀਆ ਕਹਿੰਦਾ ਅਸੀਂ ਪ੍ਰੋਟੈਕਟ ਕਰਨੇ ਆ ਮਾਈਨੋਰਟੀ ਰਾਈਟਸ ਜਿਹੜੇ ਨੇ ਉਹਨਾਂ ਨੂੰ। ਹੁਣ ਆਰਟੀਕਲ 29, 30, 350A ਤੇ 350B 'ਚ ਭਾਰਤ ਦੇ ਕਨਸਟੀਟਿਊਸ਼ਨ ਜਾਂ ਸੰਵਿਧਾਨ ਦੇ ਵਿੱਚ ਮਾਈਨੋਰਟੀ ਦਾ ਅੱਖਰ ਮੌਜੂਦ ਹੈ। ਹੁਣ ਇਹ 4 ਵੱਡੇ ਆਰਟੀਕਲ ਇਹ ਤਾਂ ਕਹਿੰਦੇ ਮਾਈਨੋਰਟੀਜ਼ ਦਾ ਅੱਖਰ ਤੇ ਵਰਤੇ, ਪਰ ਮਾਈਨੋਰਟੀਜ਼ ਨੂੰ ਨਾ ਡਿਫਾਈਨ ਨਹੀਂ ਕੀਤਾ ਅੱਜ ਤੱਕ ਭਾਰਤ ਦੇ, ਨਾ ਕਿਸੇ ਲਾਅ ਨੇ ਕੀਤਾ ਨਾ ਕਨਸਟੀਟਿਊਸ਼ਨ ਨੇ, ਕਿ ਮਾਈਨੋਰਟੀਜ਼ ਦਾ ਮਤਲਬ ਕੀ ਹੈ ਔਰ ਉਹਨਾਂ ਨੂੰ ਕਿਹੜੇ ਸੇਫਗਾਰਡ ਹਾਸਲ ਨੇ। ਸੋ ਮਾਈਨੋਰਟੀ ਦੀ ਟਰਮ ਹੀ ਅੱਜ ਤੱਕ ਭਾਰਤ ਦਾ ਸੰਵਿਧਾਨ ਜਿਹੜਾ ਹੈ ਉਹ ਐਕਸਪਲੇਨ ਨਹੀਂ ਕਰ ਸਕਿਆ ਜੀ। ਇਸ ਤੋਂ ਇਲਾਵਾ ਜਿਹੜੀ ਖਾਸ ਤੌਰ ਤੇ ਸਿੱਖਾਂ ਦੇ ਨਾਲ ਸੰਬੰਧੀ ਔਰ ਬੁੱਧੀਆਂ ਔਰ ਜੈਨੀਆਂ ਨਾਲ ਸੰਬੰਧੀ ਚੀਜ਼ ਹੈ ਉਹ ਧਾਰਾ 25(2)B ਦੀ ਐਕਸਪਲੇਨੇਸ਼ਨ 2 ਹੈ। ਮੈਂ ਖਾਸ ਤੌਰ ਤੇ ਇੱਥੇ ਗੱਲ ਕਰਨਾ ਚਾਹੁੰਦਾ ਆਪਣੀ ਸਿੱਖ ਸੰਗਤ ਲਈ, ਕਿਉਂਕਿ ਅਕਸਰ ਆਵਾਜ਼ ਉੱਠਦੀ ਹੈ ਧਾਰਾ 25 ਦੇ ਬਾਰੇ ਔਰ ਉਹਦੇ 'ਚ ਕਿਹਾ ਦਿੱਤਾ ਜਾਂਦਾ ਹੈ ਕਿ ਜੀ ਧਾਰਾ 25 ਮੁਕੰਮਲ ਤੌਰ ਤੇ ਖਤਮ ਕਰ ਦਿੱਤੀ ਜਾਏ।
ਸੋ ਮੈਂ ਸਿੱਖ ਸੰਗਤ ਨੂੰ ਬੇਨਤੀ ਕਰਨਾ ਕਿ ਅਸੀਂ ਥੋੜੀ ਜਿਹੀ ਜਿਹੜੀ ਵੀ ਗੱਲ ਕਰੀਏ ਉਹ ਸੋਚ ਸਮਝ ਕੇ ਖੋਜ ਪਰਖ ਕੇ ਤੇ ਸਬੂਤ ਦੇ ਨਾਲ ਕਰੀਏ, ਵਰਨਾ ਅਸੀਂ ਆਪਣਾ ਹਾਸਾ ਆਪ ਹੀ ਬਣਾ ਲੈਂਦੇ ਹਾਂ, ਕਿਉਂਕਿ ਅਸਾਂ ਪੜ੍ਹਿਆ ਹੀ ਨਹੀਂ ਕਿ ਧਾਰਾ 25 ਕੀ ਹੈ। ਹੁਣ ਜਿਹੜੀ ਧਾਰਾ 25 ਦੀਆਂ ਅੱਗੇ 2 ਸਬ ਕਲੌਜ਼ਿਸ ਨੇ। ਜਿਹੜੀ ਪਹਿਲੀ ਕਲੌਜ਼ ਹੈ ਉਹ ਕਹਿੰਦੀ ਹੈ, ਔਰ ਉਹ ਮੈਂ ਸਮਝਦਾ ਕਿ ਬਹੁਤ ਵਧੀਆ ਕਲੌਜ਼ ਹੈ, ਉਹ ਕਹਿੰਦੀ ਹੈ ਕਿ subject to public order, morality and health, all persons are equally entitled to freedom of conscience, right to freely profess, practice and propagate religion. ਹੁਣ ਉਹ ਇਹ ਪਹਿਲੀ ਧਾਰਾ ਉਹਦੀ ਆਰਟੀਕਲ 25 ਦੀ ਕਹਿੰਦੀ ਵੀ ਹਰ ਬੰਦੇ ਨੂੰ ਆਪਣੇ ਧਰਮ ਦੀ ਪ੍ਰੈਕਟਿਸ ਕਰਨ ਦੀ, ਉਹਦੀ ਤਬਲੀਗ ਕਰਨ ਦੀ, ਲੋਕਾਂ ਨੂੰ ਦੱਸਣ ਦੀ, ਫੈਲਾਉਣ ਦੀ ਇਜਾਜ਼ਤ ਹੋਣੀ ਚਾਹੀਦੀ। ਇਹ ਤਾਂ ਵਧੀਆ ਕਲੌਜ਼ ਹੈ, ਇਹਨੂੰ ਤਾਂ ਖਤਮ ਨਹੀਂ ਹੋਣਾ ਚਾਹੀਦਾ। ਇਸ ਤਰ੍ਹਾਂ ਹੀ ਜਿਹੜੀ ਉਹਦੀ ਸਬ ਕਲੌਜ਼ ਹੈ 2B, ਉਹ ਬੜਾ ਕਲੀਅਰਲੀ ਕਹਿੰਦੀ ਹੈ ਕਿ and its corresponding explanation 2 is considered while explanation 1 states that the wearing and carrying of kirpan should be deemed to be included in the profession of Sikh religion. ਹੁਣ ਜਿਹੜੀ 2B ਹੈ ਉਹ ਤੁਹਾਨੂੰ ਇਜਾਜ਼ਤ ਦੇ ਰਹੀ ਸਿੱਖਾਂ ਨੂੰ ਦਸਤਾਰ ਪਾਉਣ ਦੀ, ਤਾਂ ਕਿਰਪਾਨ ਰੱਖਣ ਦੀ। ਹੁਣ ਇਹਨੂੰ ਵੀ ਖਤਮ ਨਹੀਂ ਹੋਣਾ ਚਾਹੀਦਾ। ਅਸਲ ਮੁਸੀਬਤ 2 ਦੀ B ਦੇ ਨਾਲ ਜਿਹੜੀ ਉਹਦੀ ਐਕਸਪਲੇਨੇਸ਼ਨ 2 ਹੈ ਉਹ ਕੀ ਹੈ, ਜਿਹੜੀ ਕਹਿੰਦੀ ਹੈ ਕਿ Hindus shall be constructed as including a reference to persons professing the Sikh, Jain or Buddhist religion, and the reference to Hindu religious institution shall be construed accordingly. ਹੁਣ ਅਸਲ ਰੌਲਾ ਧਾਰਾ 25 ਦੀ ਕਲੌਜ਼ 1 ਜਾਂ ਕਲੌਜ਼ 2 ਦਾ ਨਹੀਂ, ਬਲਕਿ ਕਲੌਜ਼ 2 ਦੀ ਜਿਹੜੀ ਅੱਗੋਂ ਐਕਸਪਲੇਨੇਸ਼ਨ 2 ਵੇ ਉਹਦਾ ਹੈ, ਜਿਹਦੇ ਵਿੱਚ ਬੁੱਧੀਆਂ, ਜੈਨੀਆਂ, ਸਿੱਖਾਂ ਨੂੰ ਜਿਹੜਾ ਹੈ ਹਿੰਦੂ ਧਰਮ ਦਾ ਹਿੱਸਾ ਬਣਾਇਆ ਗਿਆ। ਹੁਣ ਅਸੀਂ ਇਸ ਗੱਲ ਨੂੰ ਸਮਝਦੇ ਨਹੀਂ ਕਿ ਇਹ ਸਿਰਫ ਉਹਦੀ ਪੂਰੀ ਧਾਰਾ ਖਤਮ ਕਰਨ ਦੀ ਜ਼ਰੂਰਤ ਨਹੀਂ, ਬਲਕਿ 2B ਦੀ ਐਕਸਪਲੇਨੇਸ਼ਨ 2 ਜਿਹੜੀ ਹੈ ਉਹਨੂੰ ਜਿਹੜਾ ਕਨਸਟੀਟਿਊਸ਼ਨ 'ਚ ਡਿਲੀਟ ਹੋਣਾ ਚਾਹੀਦਾ, ਕਿਉਂਕਿ ਉਹਦਾ ਜਿਹੜਾ ਅਸਰ ਪਿਆ ਹੈ ਉਹ ਇਹ ਹੈ ਕਿ ਇਸੇ ਹੀ ਧਾਰਾ ਦੇ ਹੇਠ ਫਿਰ ਜਿਹੜੇ ਐਕਟਸ ਬਣੇ ਨੇ, ਜਿਸ ਹਿੰਦੂ ਸਕਸੈਸ਼ਨ ਐਕਟ 1956, ਹਿੰਦੂ ਮੈਰਿਜ ਐਕਟ 1955, ਹਿੰਦੂ ਅਡੋਪਸ਼ਨ ਐਂਡ ਮੇਨਟੇਨੈਂਸ ਐਕਟ 1956, ਹਿੰਦੂ ਮਾਈਨੋਰਿਟੀ ਐਂਡ ਗਾਰਡੀਅਨਸ਼ਿਪ ਐਕਟ 1955। ਇਹ ਹੁਣ 4 ਵੱਡੇ ਐਕਟ ਜਿਹੜੇ ਆ ਉਹ ਧਾਰਾ 2B ਦੀ ਐਕਸਪਲੇਨੇਸ਼ਨ 2 ਨੂੰ ਫੋਲੋ ਕਰਕੇ ਇਹਨਾਂ ਤਰ੍ਹਾਂ ਧਰਮਾਂ ਨੂੰ ਜਿਹੜਾ ਹੈ ਉਹ ਹਿੰਦੂ ਮਤ ਦੇ ਪ੍ਰਬੰਧ ਦੇ ਹੇਠ ਦੇ ਦਿੰਦੇ ਨੇ। ਇਸੇ ਵਾਸਤੇ ਤੁਹਾਨੂੰ ਪਤਾ ਹੈ ਕਿ ਬਹੁਤ ਸਮੇਂ ਤੋਂ ਇਹ ਮੁਤਾਲਬਾ ਉੱਠਦਾ ਆਇਆ, ਪਰ ਸਿੱਖਾਂ ਨੂੰ ਉਹਨਾਂ ਦੇ ਪਰਸਨਲ ਲਾਜ਼ ਨਹੀਂ ਮਿਲ ਸਕੇ। ਆਨੰਦ ਮੈਰਿਜ ਐਕਟ ਜਿਹੜਾ ਬਰਤਾਨਵੀ ਸਰਕਾਰ ਦੇ ਜ਼ਮਾਨੇ 'ਚ ਲਾਗੂ ਸੀ, ਉਹਨੂੰ ਦੁਬਾਰਾ ਲਾਗੂ ਕਰਵਾਉਣ 'ਚ ਬਹੁਤ ਦੇਰ ਲੱਗ ਗਈ। ਸੋ ਇਹਦਾ ਖਤਮ ਹੋਣਾ ਬਹੁਤ ਜ਼ਰੂਰੀ। ਬਲਕਿ ਮੈਂ ਉਹ 'ਚ ਰੈਫਰੈਂਸ ਵੀ ਦਿੱਤਾ ਹੈ ਕਿ 2000 ਦੇ ਵਿੱਚ, ਸੰਨ 2000 ਫਰਵਰੀ ਦੇ ਵਿੱਚ ਭਾਰਤੀ ਸਰਕਾਰ ਨੇ ਇੱਕ ਕਮਿਸ਼ਨ ਬਣਾਇਆ ਸੀ, ਤੇ ਇੱਕ ਜਿਹੜੇ ਸਾਬਕਾ ਜੱਜ ਸੀ ਸੁਪਰੀਮ ਕੋਰਟ ਦੇ, ਉਹਨਾਂ ਨੂੰ ਉਹਦਾ ਪ੍ਰਧਾਨ ਲਾਇਆ ਸੀ। ਤੇ ਮਾਰਚ 2002 'ਚ ਕਮਿਸ਼ਨ ਨੇ ਜਦੋਂ ਰਿਪੋਰਟ ਦਿੱਤੀ ਹੈ ਤਾਂ ਬਹੁਤ 2 ਵੋਲੀਅਮ ਦੀ ਵੱਡੀ ਉਹ ਰਿਪੋਰਟ ਸੀ, ਕੋਈ ਉਹਦੇ 'ਚ 2-2.5 ਹਜ਼ਾਰ ਸਫ਼ੇ ਦੀ ਰਿਪੋਰਟ ਹੈ। ਪਰ ਉਹ 'ਚ ਧਾਰਾ 25 ਦੇ ਬਾਰੇ ਉਹਨਾਂ ਨੇ ਵੀ ਇਹ ਕਿਹਾ ਕਿ ਤੁਸੀਂ ਹਰ ਸੂਰਤ ਜਿਹੜੀ ਇਹਦੀ ਐਕਸਪਲੇਨੇਸ਼ਨ 2 ਜਿਹੜੀ ਆ ਉਹ ਖਤਮ ਕਰੋ, ਤਾਂ ਕਿ ਸਿੱਖਾਂ, ਜੈਨੀਆਂ ਤੇ ਬੁੱਧਾਂ ਨੂੰ ਉਹਨਾਂ ਦੀ ਵੱਖਰੀ ਆਈਡੈਂਟਿਟੀ ਮਿਲ ਸਕੇ। ਹੁਣ ਐਡੀ ਜਿਹੜੀ ਇਹ ਦੁੱਖ ਦੀ ਗੱਲ ਹੈ ਕਿ ਅੱਜ 14 ਸਾਲ ਹੋ ਗਏ ਭਾਰਤ ਸਰਕਾਰ ਦਾ ਆਪਣਾ ਅਪੁਆਇੰਟ ਕਰਦਾ ਕਮਿਸ਼ਨ ਤੇ ਇੱਕ ਜੱਜ ਦੀ ਸਰਬਰਾਹੀ 'ਚ ਬਣਿਆ ਕਮਿਸ਼ਨ, ਜਿਹਨੂੰ ਖੁਦ ਭਾਰਤੀ ਸਰਕਾਰ ਨੇ ਹੀ ਇਸ ਕੰਮ ਤੇ ਲਾਇਆ ਸੀ। ਉਹਨਾਂ ਨੂੰ 14-15 ਸਾਲ ਪਹਿਲਾਂ ਉਹਨੂੰ ਕਹਿ ਚੁੱਕੇ ਆ, 2002 'ਚ ਉਹਨਾਂ ਕਿਹਾ ਸੀ 15 ਸਾਲ ਹੋ ਜਾਣੇ ਆ, ਕਿ ਤੁਸੀਂ ਮਾਰਚ ਦੇ ਵਿੱਚ ਅਗਲੇ ਮਹੀਨੇ 'ਚ 15 ਸਾਲ ਹੋ ਜਾਣੇ। ਉਸ ਰਿਪੋਰਟ ਨੂੰ ਆਇਆ ਕਿ ਤੁਸੀਂ 2B ਦੀ ਐਕਸਪਲੇਨੇਸ਼ਨ ਜਿਹੜੀ ਆ ਉਹ ਡਿਲੀਟ ਕਰਕੇ ਇਹਨਾਂ ਨੂੰ ਵੱਖਰਾ, ਇਹਨਾਂ ਦਾ ਜਿਹੜਾ ਇਹਨਾਂ ਦੇ ਧਰਮ ਦੀ ਆਈਡੈਂਟਿਟੀ ਹੈ ਉਹ ਦਿਓ। ਪਰ ਅੱਜ ਤੱਕ ਭਾਰਤੀ ਸਰਕਾਰ ਬੇਸ਼ਰਮੀ ਦੇ ਨਾਲ ਜਿਹੜੀ ਹੈ ਉਹਨੂੰ ਇੰਪਲੀਮੈਂਟ ਨਹੀਂ ਕਰ ਰਹੀ, ਔਰ ਸਿੱਖਾਂ ਨੂੰ, ਜੈਨੀਆਂ ਬੁੱਧਾਂ ਨੂੰ ਉਹ ਨਹੀਂ ਦੇ ਰਹੀ ਉਹਨਾਂ ਦਾ ਹੱਕ। ਇਸ ਤੋਂ ਵੱਖ ਇਹ ਹੈ ਕਿ ਜਿਹੜਾ ਇਸ ਵਕਤ ਉੱਥੇ ਸਭ ਤੋਂ ਵੱਡਾ ਜਿਹੜਾ ਮਸਲਾ ਸਾਡੇ ਸਾਹਮਣੇ ਆ ਰਿਹਾ ਉਹ ਹੈ ਕਿ ਮਿਸਲੀਡਿੰਗ ਜਿਹੜੇ ਫਰੀਡਮ ਆਫ ਰਿਲੀਜਨ ਐਕਟ ਨੇ। 29 ਭਾਰਤ ਦੀਆਂ ਸਟੇਟਾਂ ਨੇ ਟੋਟਲ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ, ਉਹਦੇ ਵਿੱਚੋਂ ਜਿਹੜਾ ਹੈ ਉਹ 7 ਸਟੇਟਾਂ ਦੇ ਵਿੱਚ ਜਿਹੜੇ ਆ ਉਹ ਸੋ ਕਾਲਡ ਫਰੀਡਮ ਆਫ ਰਿਲੀਜਨ ਐਕਟਸ ਨੇ। ਉਹ ਬਣਾਏ ਤੇ ਸਰਕਾਰ ਨੇ ਇਹ ਕਹਿ ਕੇ ਕਿ ਅਸੀਂ ਲੋਕਾਂ ਨੂੰ ਧਰਮ ਪਰਿਵਰਤਨ ਨੂੰ ਰੋਕਣਾ ਚਾਹੁੰਦੇ ਹਾਂ, ਪਰ ਉਹ ਜਿਸ ਤਰੀਕੇ ਨਾਲ ਇੰਪਲੀਮੈਂਟ ਕੀਤੇ ਜਾਂਦੇ ਨੇ ਉਹਦੇ ਲੋਕਾਂ 'ਤੇ ਬਹੁਤ ਭੈੜਾ ਅਸਰ ਪੈਂਦਾ ਹੈ। ਉਹਦਾ ਇਹ ਹੈ ਕਿ ਅਗਰ ਤੁਸੀਂ ਹਿੰਦੂ ਤੋਂ ਸਿੱਖਿਜ਼ਮ ਇਖਤਿਆਰ ਕਰਨਾ ਹੈ, ਜਾਂ ਤੁਸੀਂ ਮੁਸਲਮਾਨ ਹੋਣਾ ਹੈ ਜਾਂ ਈਸਾਈ ਹੋਣਾ, ਤੁਸੀਂ ਹੋ ਨਹੀਂ ਸਕਦੇ। ਉਹਦੇ ਵਾਸਤੇ ਬੜਾ ਲੰਬੇ ਪ੍ਰੋਸੀਜਰ ਰੱਖੇ ਗਏ ਆ ਕਿ ਤੁਸੀਂ ਪਹਿਲਾਂ ਜੱਜ ਨੂੰ ਦਰਖਾਸਤ ਦਿਓ, ਤੁਸੀਂ ਅਗਰ ਧਰਮ ਪਰਿਵਰਤਨ ਹਿੰਦੂ ਤੋਂ
ਕਿਸੇ ਹੋਰ ਧਰਮ ਤੁਹਾਡਾ ਪਰਿਵਰਤਨ ਹੋਊਗਾ ਤਾਂ ਤੁਸੀਂ ਆਪਣੇ ਬੱਚਿਆਂ ਦਾ ਰਾਈਟ ਆਫ ਗਾਰਡੀਅਨਸ਼ਿਪ ਤੁਹਾਡੇ ਕੋਲ ਖੁੱਸ ਜਾਏਗਾ, ਬੀਬੀਆਂ ਦਾ ਜਿਹੜੀ ਹੈ ਉਹ ਜਿਹੜਾ ਵਿਆਹ ਜਾਂ ਬੰਦੇ ਦਾ ਨਲ ਐਂਡ ਵਾਈਡ ਹੋ ਜਾਏਗਾ। ਪਰ ਇਹਨਾਂ ਫਰੀडम ਆਫ ਸੋ ਕਾਲਡ ਰਿਲੀਜਨ ਐਕਟ ਦੇ ਹੇਠ ਹੀ ਅਗਰ ਤੁਸੀਂ ਹਿੰਦੂ ਹੋਣਾ ਕਿਸੇ ਹੋਰ ਧਰਮ ਤੋਂ ਤੇ ਫਿਰ ਤੁਹਾਨੂੰ ਕਿਸੇ ਕਿਸਮ ਦਾ ਕੋਈ ਪ੍ਰੋਸੈਸ ਫਾਲੋ ਕਰਨ ਦੀ ਇਜਾਜ਼ਤ ਨਹੀਂ, ਕਿਉਂਕਿ ਇਹ ਮੰਨਿਆ ਗਿਆ ਮੰਨਦਾ ਨੇ ਇਹ ਜਿੱਥੇ ਜਿੱਥੇ ਲਾਜ਼ ਨੇ ਕਿ ਤੁਸੀਂ ਤੁਹਾਡੇ ਸਾਰਿਆਂ ਦੇ ਵਟਕੇ ਜਿਹੜੇ ਸਨ ਪਹਿਲਾਂ ਹਿੰਦੂ ਸਨ ਤੇ ਇਸ ਵਾਸਤੇ ਇਹ ਧਰਮ ਪਰਿਵਰਤਨ ਨਹੀਂ ਬਲਕਿ ਤੁਸੀਂ ਆਪਣੇ ਧਰਮ ਵੱਲ ਵਾਪਸ ਆ ਰਹੇ ਹੋ। ਤਾਂ ਜਿਹੜੀ ਘਰ ਵਾਪਸੀ ਸੋ ਕਾਲਡ ਸਕੀਮ ਚੱਲੀ ਉਹ ਇਸੇ ਹੀ ਆਈਡੀਓਲੋਜੀ ਨੂੰ ਸਾਹਮਣੇ ਲਿਆ ਕੇ ਚਲਾਈ ਗਈ। ਸੋ ਇਹਦੇ ਵਿੱਚ ਜਿਹੜੀ ਹੈ ਉਹ ਬਹੁਤ ਉਲੰਘਣਾ ਭਾਰਤੀ ਜਿਹੜੀ ਸੁਪਰੀਮ ਕੋਰਟ ਦੇ ਮੁਖਤਲਿਫ ਫੈਸਲੇ ਆਏ ਨੇ ਉਹਨਾਂ ਦੀ ਵੀ। ਹੁਣ ਮੈਂ ਉਹਦੇ 'ਚ ਕੋਟ ਕੀਤਾ ਕਿ 1954 ਦੇ ਵਿੱਚ ਜਿਹੜਾ ਹੈ ਉਹ ਸੁਪਰੀਮ ਕੋਰਟ ਆਫ ਇੰਡੀਆ ਨੇ ਰਤੀ ਲਾਲ ਗਾਂਧੀ ਵਰਸਸ ਸਟੇਟ ਆਫ ਬੰਬਈ ਦੇ ਵਿੱਚ ਬੜਾ ਕਲੀਅਰ ਇਹ ਜਿਹੜਾ ਫੈਸਲਾ ਦਿੱਤਾ ਕਿ ਐਵਰੀ ਪਰਸਨ ਹੈਜ਼ ਅ ਫੰਡਾਮੈਂਟਲ ਰਾਈਟ ਅੰਡਰ our constitution not merely to entertain such religious beliefs as may be proved by his judgment or conscience, but to exhibit his beliefs and ideas in such overt act as are enjoined or sanctioned by his religion. ਉਹਨਾਂ ਬੜਾ ਕਲੀਅਰਲੀ ਕਿਹਾ ਕਿ ਤੁਹਾਨੂੰ ਕਿ ਹਰ ਸ਼ਖਸ ਨੂੰ ਜਿਹੜੀ ਹੈ ਉਹ ਜਿਸ ਤਰੀਕੇ ਨਾਲ ਵੀ ਆਪਣਾ ਧਰਮ ਪਰਿਵਰਤਨ ਕਰਨਾ ਚਾਹੇ ਕੁਛ ਕਰਨਾ ਚਾਹੇ ਉਹਦੀ ਪੂਰੀ ਇਜਾਜ਼ਤ ਹੈ। ਪਰ ਇਹ ਜਿਹੜੇ ਕਾਨੂੰਨ ਨੇ ਇਹ ਇਸੇ ਹੀ ਸੁਪਰੀਮ ਕੋਰਟ ਦੀ ਜੱਜਮੈਂਟ ਦੀ ਜਿਹੜੀ ਹੈ ਉਹ ਉਲੰਘਣਾ ਕਰਦੇ ਨੇ। ਇਸੇ ਤਰ੍ਹਾਂ ਹੀ ਇੱਕ 1977 ਦਾ ਜਿਹੜਾ ਹੈ ਮੱਧ ਪ੍ਰਦੇਸ਼ ਦਾ ਬੜਾ ਮਸ਼ਹੂਰ ਕੇਸ ਹੈ। ਉਹਦੇ 'ਚ ਫਿਰ ਕਿਹਾ ਗਿਆ ਕਿ ਫਰੀडम ਆਫ ਕੌਨਸ਼ੀਅੰਸ ਟੂ ਐਵਰੀ ਸਿਟੀਜ਼ਨ ਐਂਡ ਨਾਟ ਮੇਅਰਲੀ ਟੂ ਦ ਫਾਲੋਅਰਸ ਆਫ ਵਨ ਪਰਟੀਕੂਲਰ ਫੇਥ। ਸੁਪਰੀਮ ਕੋਰਟ ਨੇ ਬੜਾ ਕਲੀਅਰ ਕਿਹਾ ਕਿ ਜਿਹੜੇ ਧਰਮ ਦੀ ਆਜ਼ਾਦੀ ਦਾ ਹੱਕ ਹੈ ਉਹ ਭਾਰਤ ਦੇ ਹਰ ਨਾਗਰਿਕ ਨੂੰ, ਨਾ ਕਿ ਕਿਸੇ ਇੱਕ ਧਰਮ ਦੇ ਨਾਗਰਿਕ ਨੂੰ। ਸੋ ਇਹ ਜਿੰਨੇ ਵੀ ਫਰੀडम ਆਫ ਰਿਲੀਜਨ ਐਕਟਸ ਨੇ ਇਸ ਵਕਤ ਸਾਰੇ ਦੇ ਸਾਰੇ ਘੱਟ ਗਿਣਤੀਆਂ ਦੇ ਘਾਣ ਲਈ ਵਰਤੇ ਜਾ ਰਹੇ ਨੇ। ਇਸੇ ਤਰ੍ਹਾਂ ਹੀ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਹੈ, ਉਹਦੇ ਵਿੱਚ ਇਹ ਹੈ ਕਿ 1976 'ਚ ਪਾਸ ਹੋਇਆ ਸੀ ਪਰ 2010 ਦੇ ਵਿੱਚ ਇਹਦੇ ਵਿੱਚ ਜਿਹੜਾ ਹੈ ਉਹ ਅਮੈਂਡਮੈਂਟ ਲਿਆਂਦੀਆਂ ਗਈਆਂ ਔਰ ਇਸੇ ਐਕਟ ਨੂੰ ਜਿਹੜਾ ਹੈ ਉਹ ਮੋਦੀ ਸਰਕਾਰ ਨੇ ਜਿਹੜੀਆਂ NGOs ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਜਿਹੜੀਆਂ ਨੇ ਜਿਹੜੀਆਂ ਲੋਕਾਂ ਦੇ ਹੱਕਾਂ ਦੀ ਗੱਲ ਕਰਦੀਆਂ ਸਨ ਉਹਨਾਂ ਨੂੰ ਦਬਾਉਣ ਲਈ ਇਸਤੇਮਾਲ ਕਰਕੇ ਉਹਨਾਂ ਤੇ ਪਾਬੰਦੀ ਲਾਈ ਹੈ। ਤਕਰੀਬਨ 3-4 ਹਜ਼ਾਰ NGO ਤੇ ਪਾਬੰਦੀ ਲੱਗ ਚੁੱਕੀ ਹੈ, ਜਿਸ 'ਚ ਗ੍ਰੀਨ ਪੀਸ ਵੀ ਸ਼ਾਮਲ ਹੈ। ਉਹ 'ਚ ਬਹੁਤ ਸਾਰੀਆਂ ਈਸਾਈ ਜਾਂ ਕ੍ਰਿਸਚਨ ਸੰਸਥਾਵਾਂ ਜਿਹੜੀ ਉੱਥੇ ਲੋਕਾਂ ਦੀ ਸਹਾਇਤਾ ਦਾ ਕੰਮ ਕਰਦੀਆਂ ਸਨ, ਜਿਨ੍ਹਾਂ ਦੇ ਸਕੂਲ ਸਨ, ਕਾਲਜਿਸ ਸਨ, ਹਸਪਤਾਲ ਸਨ, ਉਹਨਾਂ ਤੇ ਪਾਬੰਦੀ ਲਾਈ ਗਈ। ਇਸੇ ਤਰ੍ਹਾਂ ਹੀ ਸਭ ਰੰਗ ਇੱਕ NGO ਸੀ ਜਿਹੜੀ ਮੋਦੀ ਨੂੰ ਜਿਹੜੀ ਹੈ ਉਹ ਗੁਜਰਾਤ ਦੰਗਿਆਂ ਦਾ ਔਰ ਮੁਸਲਮਾਨਾਂ ਦੇ ਕਤਲੇਆਮ ਦਾ ਜ਼ਿੰਮੇਦਾਰ ਠਹਿਰਾਉਣ ਵਾਸਤੇ ਦੁਨੀਆ ਸਾਹਮਣੇ ਲਿਆਉਣ ਵਾਸਤੇ ਕੋਸ਼ਿਸ਼ ਕਰ ਰਹੀ ਸੀ। ਉਹਨੂੰ ਵੀ ਇਸ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਦਾ ਨਿਸ਼ਾਨਾ ਬਣਾਉਂਦਿਆਂ ਹੋਇਆਂ 2016 ਦੇ ਵਿੱਚ ਉੱਤੇ ਵੀ ਪਾਬੰਦੀ ਲਾਈ ਗਈ। ਗ੍ਰੀਨ ਪੀਸ ਤੇ ਪਾਬੰਦੀ ਲੱਗ ਚੁੱਕੀ ਹੈ। ਇਸੇ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਹੋਰ ਸੰਸਥਾਵਾਂ ਜਿਹੜੇ ਲੋਕਾਂ ਦੇ ਹੱਕਾਂ ਦੀ ਗੱਲ ਕਰਦੀਆਂ ਸਨ ਇਸੇ ਹੀ ਫੋਰਨ ਕੰਟਰੀਬਿਊਸ਼ਨ ਐਕਟ ਨੂੰ ਇਸਤੇਮਾਲ ਕਰਦਿਆਂ ਹੋਇਆਂ ਉਹਨਾਂ ਨੂੰ ਬੰਦ ਕੀਤਾ ਗਿਆ ਹੈ। ਲੇਕਿਨ ਇੱਕ ਬੜੀ ਅਜੀਬ ਗੱਲ ਹੈ ਕਿ ਇੱਕ ਦਿੱਲੀ ਹਾਈ ਕੋਰਟ ਨੇ ਜਿਹੜਾ ਹੈ ਉਹ ਬਹੁਤ ਤਗੜਾ ਫੈਸਲਾ ਦਿੱਤਾ ਕਿ ਤੁਸੀਂ ਇਹਨਾਂ ਸਾਰੀਆਂ ਸੰਸਥਾਵਾਂ ਨੂੰ ਬੰਦ ਕਰ ਰਹੇ ਹੋ ਪਰ ਜਿਹੜੀ ਹਿੰਦੂਤਵੀ ਆਰਗੇਨਾਈਜੇਸ਼ਨ ਜਿਹੜੀਆਂ ਬਾਹਰ ਬੈਠੀਆਂ ਵਾ ਉਹਨਾਂ ਨੇ ਜਿਹੜੇ ਮੋਦੀ ਦੇ ਇਲੈਕਸ਼ਨ ਦੇ ਸਮੇਂ ਜਿਹੜੇ ਭਾਰਤ 'ਚ ਇਲੈਕਸ਼ਨ ਹੋਏ ਸਨ ਉਹਦੇ ਵਿੱਚ ਬਾਹਰੋਂ ਚੰਦੇ ਘੱਲੇ ਜਿਹੜੇ ਬਾਅਦ ਹਿੰਦੂਤਵੀ ਏਜੰਡੇ ਲਈ ਵਰਤੇ ਗਏ ਜੀ, ਉਹਨਾਂ ਤੇ ਕਿਉਂ ਬੈਨ ਨਹੀਂ ਲਾਇਆ ਗਿਆ ਔਰ ਕਿਸ ਤਰ੍ਹਾਂ ਕਾਂਗਰਸ ਔਰ BJP ਦੋਵਾਂ ਪਾਰਟੀਆਂ ਨੇ ਬਾਹਰ ਬੈਠੇ ਹਿੰਦੁਸਤਾਨ ਦੀਆਂ ਸੰਸਥਾਵਾਂ ਕੋਲੋਂ ਪੈਸੇ ਲਏ ਆ। ਸੋ ਭਾਰਤ ਸਰਕਾਰ ਨੇ ਇੱਕ ਬੜੇ ਹੀ ਭੋਂਡੇ ਤਰੀਕੇ ਨਾਲ ਇਹ ਕੰਮ ਕੀਤਾ ਕਿ ਮਾਰਚ 2016 ਦੇ ਵਿੱਚ BJP ਹਕੂਮਤ ਨੇ ਜਿਹੜਾ ਹੈ ਉਹ ਉਸ 2010 'ਚ ਇੱਕ ਅਮੈਂਡਮੈਂਟ ਹੋਈ ਸੀ ਫੋਰਨ ਕੰਟਰੀਬਿਊਸ਼ਨ ਐਕਟ 'ਚ, ਪਰ ਦਿੱਲੀ ਹਾਈ ਕੋਰਟ ਦਾ ਜਿਹੜਾ 2014 ਦਾ ਫੈਸਲਾ ਆਇਆ ਉਹਦੇ ਬਾਅਦ ਉਹਨਾਂ ਨੇ ਉਹ 'ਚ ਅਮੈਂਡਮੈਂਟ ਕਰ ਦਿੱਤੀ ਆ ਜੀ। ਉਹਦੇ ਤਹਿਤ ਅਮੈਂਡਮੈਂਟ ਐਡੀ ਭਾਰੀ ਕੀਤੀ ਹੈ ਕਿ ਜਿਹੜੀਆਂ ਹਿੰਦੂਤਵੀ ਫੋਰਸਿਸ ਬਾਹਰ ਬੈਠੀਆਂ ਉਹ ਕਿਉਂਕਿ ਭਾਰਤ ਤੋਂ ਗਈਆਂ ਇਸ ਵਾਸਤੇ ਭਾਵੇਂ ਉਹ ਅਮਰੀਕਾ ਭਾਵੇਂ ਬਰਤਾਨੀਆ ਜਿੱਥੇ ਬੈਠੀਆਂ ਸਾਨੂੰ ਪੈਸੇ ਘੱਲ ਰਹੀਆਂ ਉਹ ਜਾਇਜ਼ ਆ, ਉਹ ਇਸ ਐਕਟ ਦੇ ਹੇਠ ਨਹੀਂ ਆਉਂਦਾ ਕਿਉਂਕਿ ਉਹ ਇੱਥੋਂ ਦੇ ਹੀ ਵਾਸੀ ਬਾਹਰ ਗਏ ਹੋਏ ਨੇ। ਹੁਣ ਇਹ ਕਿੰਨੀ ਭੌਂਡੀ ਇੰਟਰਪ੍ਰੀਟੇਸ਼ਨ ਹੈ ਕਿ ਉਹ ਸਾਰੀਆਂ NGO ਜਿਹੜੀਆਂ ਹਿੰਦੂਤਵੀ ਅਮਰੀਕਾ 'ਚ ਬੈਠੀਆਂ ਹੋਰ ਥਾਵਾਂ ਤੇ ਉਹ ਪੈਸਾ ਤਾਂ ਡਾਲਰਾਂ ਦੇ ਵਿੱਚ ਇੱਥੇ ਦੇ ਲੋਕਾਂ ਕੋਲ ਫੰਡ ਰੇਜ਼ ਕਰਕੇ ਘੱਲਦੀਆਂ ਔਰ ਹਰ ਸੂਰਤ 'ਚ ਉਹ ਫੋਰਨ ਮਨੀ ਹੈ ਜਿਹੜੀ ਭਾਰਤ ਜਾਂਦੀ ਹੈ।
ਪਰ ਆਪਣੇ ਹਿੰਦੂਤਵੀ ਏਜੰਡੇ ਨੂੰ ਵਧਾਉਣ ਲਈ ਉਹਨਾਂ ਨੇ ਜਿਹੜਾ ਹੈ ਉਹ ਪੂਰੇ ਦਾ ਪੂਰਾ ਐਕਟ ਹੀ ਅਮੈਂਡ ਕਰਕੇ ਤੇ ਕਿਹਾ ਵੀ ਉਹਨਾਂ ਨੂੰ ਇੱਥੇ ਪੈਸਾ ਘੱਲਣ 'ਚ ਕੋਈ ਜਿਹੜਾ ਹੈ ਨਾ ਉੱਤੇ ਰੋਕ ਨਹੀਂ ਲਾਈ ਜਾਏਗੀ। ਔਰ ਇਹ ਬਹੁਤ ਵੱਡਾ ਜਿਹੜਾ ਹੈ ਮਜ਼ਾਕ ਹੈ ਦਿੱਲੀ ਹਾਈ ਕੋਰਟ ਦੇ ਫੈਸਲੇ ਦਾ। ਇਸ ਤਰ੍ਹਾਂ ਦਾ ਦਿੱਲੀ ਹਾਈ ਕੋਰਟ ਦਾ ਜਿਹੜਾ ਫੈਸਲਾ 2014 ਦਾ ਉਹ ਹਵਾ 'ਚ ਉਡਾਉਣ ਵਾਲੀ ਗੱਲ ਹੈ। ਜਿਹੜੀ ਇਸ ਵੇਲੇ ਇਸ ਰਿਪੋਰਟ ਤੇ ਅਮਰੀਕਾ ਤੋਂ ਰਿਐਕਸ਼ਨ ਆ ਰਿਹਾ, ਬਹੁਤ ਸਾਰੀਆਂ ਜਿਹੜੀ ਹਿੰਦੂਤਵੀ ਇੱਥੇ ਫੋਰਸਿਸ ਨੇ ਜਿਹੜੀਆਂ ਇੱਥੇ ਕੰਮ ਕਰਦੀਆਂ ਨੇ, ਇੱਥੇ ਪੈਸੇ ਇਕੱਠੇ ਕਰਕੇ ਉੱਥੇ RSS ਤੇ ਬਜਰੰਗ ਦਲ ਔਰ ਜਿੰਨਾ ਵੀ ਉੱਥੇ ਹਿੰਦੂਤਵੀ ਫੋਰਸਾਂ ਨੂੰ ਕਰਦੀਆਂ ਨੇ, ਉਹਨਾਂ ਨੂੰ ਇਸ ਰਿਪੋਰਟ ਦੀ ਬੜੀ ਤਕਲੀਫ ਹੋਈ ਹੈ ਕਿਉਂਕਿ ਮੈਂ ਆਪਣੀ ਰਿਕਮੈਂਡੇਸ਼ਨ 'ਚ ਵੀ ਦਿੱਤਾ ਕਿ ਅਜਿਹੀਆਂ ਸੰਸਥਾਵਾਂ ਜਿਹੜੀਆਂ ਅਮਰੀਕਾ 'ਚ ਜਾਂ ਯੂਰਪ 'ਚ ਨੇ ਉਹਨਾਂ ਦੀ ਇਨਕੁਆਇਰੀ ਕੀਤੀ ਜਾਏ ਔਰ ਅਗਰ ਉਹਨਾਂ ਦਾ ਪੈਸਾ ਉੱਥੇ ਮਾਈਨੋਰਟੀਜ਼ ਦਿਖਾਉਣ ਲਈ ਵਰਤਿਆ ਜਾਂਦਾ ਤੇ ਫੌਰੀ ਤੌਰ ਤੇ ਇਹੋ ਜਿਹੀਆਂ ਸੰਸਥਾਵਾਂ ਨੂੰ ਅਮਰੀਕਾ 'ਚ ਔਰ ਹੋਰ ਥਾਵਾਂ ਤੇ ਬੰਦ ਕਰ ਦੇਣਾ ਚਾਹੀਦਾ। ਉਹਦੀ ਬਹੁਤ ਤਕਲੀਫ ਹੋਈ ਹੈ। ਅਮਰੀਕਾ 'ਚ ਵੀ ਕੁਛ ਲੋਕਾਂ ਨੇ ਉੱਤੇ ਅਜੀਬ ਤਰ੍ਹਾਂ ਦੀ ਜਿਹੜੇ ਆ ਲੇਖ ਲਿਖਣੇ ਸ਼ੁਰੂ ਕਰ ਦਿੱਤੇ ਆ। ਕਿਸੇ ਨੇ ਕਿਹਾ ਕਿ ਜੀ ਯੂਸਰਫ ਦੇ ਜਿਹੜੇ ਇਸ ਵੇਲੇ ਐਗਜ਼ਿਸਟਿੰਗ ਚੇਅਰ ਰੈਵਰੈਂਡ ਉਹ ਕਿਉਂਕਿ ਈਸਾਈ ਨੇ, ਪ੍ਰੀਸਟ ਨੇ, ਤਾਂ ਮੈਂ ਮੁਸਲਮਾਨ ਹਾਂ ਤੇ ਸ਼ਾਇਦ ਇਬਰਾਹਮਿਕ, ਸਾਨੂੰ ਕਿਹਾ ਵੀ ਅਸੀਂ ਇਬਰਾਹਮਿਕ ਰੈਡੀਕਲਸ ਹਾਂ ਜਿਹੜੇ ਹਿੰਦੂ ਮਤ ਦੇ ਉੱਤੇ ਹਮਲਾ ਕਰ ਰਹੇ ਹਾਂ। ਕਿਸੇ ਨੇ ਇਹ ਵੀ ਕਮੈਂਟ ਕੀਤਾ ਇੱਥੋਂ ਕਿ ਸਾਨੂੰ ਲੱਗਦਾ ਕਿ ਜਿਹੜੀ ਨਵੀਂ ਐਡਮਿਨਿਸਟ੍ਰੇਸ਼ਨ ਆਈ ਹੈ ਡੋਨਲਡ ਟਰੰਪ ਦੀ, ਇਹ ਸਾਨੂੰ ਵੀ ਰੈਡੀਕਲ ਕਰਾਰ ਦੇ ਕੇ ਤੇ ਪਾਬੰਦੀਆਂ ਲਾਉਣੀ ਚਾਹੁੰਦੀ, ਸ਼ਾਇਦ ਇਸ ਵਾਸਤੇ ਅਮਰੀਕੀ ਸਰਕਾਰ ਨੇ ਇਹ ਰਿਪੋਰਟ ਜਾਰੀ ਕੀਤੀ ਹੈ। ਕਿਸੇ ਹੋਰ ਨੇ ਟਵੀਟ ਕੀਤਾ ਸੀ ਕਿ ਜਿਹੜਾ ਡੋਨਲਡ ਟਰੰਪ ਹੈ ਉਹ ਕਿਉਂਕਿ ਚਾਹੁੰਦਾ ਐਵੈਂਜਲਿਕਲਿਜ਼ਮ ਹੋਵੇ, ਵਧੇ, ਈਸਾਈਅਤ ਦੀ ਤਬਲੀਗ ਵਧੇ, ਇਸ ਵਾਸਤੇ ਇਸ ਦੀ ਰਿਪੋਰਟ ਕੱਢੀ ਗਈ। ਸੋ ਇਸ ਤਰ੍ਹਾਂ ਦੇ ਕਈ ਤਬਸਰੇ ਜਿਹੜੇ ਆ ਅਮਰੀਕਾ ਤੋਂ ਜਿਹੜੀਆਂ ਸੰਸਥਾਵਾਂ ਹਿੰਦੂ ਉਹ ਕਰ ਰਹੀਆਂ ਨੇ। ਇਸ ਤੋਂ ਵੱਖ ਇਹ ਹੈ ਕਿ ਰਿਪੋਰਟ ਦੇ ਵਿੱਚ ਮੈਂ ਬੜੇ ਵਿਸਥਾਰ ਦੇ ਨਾਲ ਦਲਿਤਾਂ ਦੀ ਜਿਹੜੀ ਸਿਚੁਏਸ਼ਨ ਹੈ ਉਹਦੇ ਤੇ ਵੀ ਗੱਲ ਕੀਤੀ ਹੈ ਕਿ ਇੰਡੀਆ ਦੇ ਸੰਵਿਧਾਨ ਦੇ ਵਿੱਚ ਤਾਂ ਅਨਟੱਚੇਬਿਲਿਟੀ ਨੂੰ ਕਿਹਾ ਗਿਆ ਕਿ ਨਹੀਂ ਹੋਏਗੀ, ਲੇਕਿਨ ਦੂਸਰੇ ਪਾਸੇ ਮੈਂ ਉਹਦੇ 'ਚ ਥੋੜ੍ਹਾ ਜਿਹਾ ਜ਼ਿਕਰ ਕੀਤਾ ਹੈ ਭਗਵਤ ਗੀਤਾ ਦਾ ਕਿ ਜਿਹੜਾ ਹਿੰਦੂ ਮਤ ਦਾ ਉਸਾਰਿਆ ਹੋਇਆ ਸੰਸਾਰ ਹੈ ਜਾਂ ਸੁਸਾਇਟੀ ਹੈ ਉਹ ਤਾਂ ਸਾਰੀ ਦੀ ਸਾਰੀ ਹੀ ਜਿਹੜੀ ਹੈ ਉਹ ਜ਼ਾਤ ਪਾਤ ਦੇ ਸਿਸਟਮ ਤੇ ਖੜੀ ਹੈ। ਸੋ ਕਿਸ ਤਰ੍ਹਾਂ ਜਿਹੜਾ ਹੈ ਉੱਥੇ ਅਨਟੱਚੇਬਿਲਿਟੀ ਖਤਮ ਹੋ ਸਕਦੀ ਹੈ ਜਦ ਇੱਕ ਮੁਆਸ਼ਰਾ ਪੂਰੇ ਦਾ ਪੂਰਾ ਹੀ ਜਿਹੜਾ ਹੈ ਉਹ ਜ਼ਾਤ ਪਾਤ ਛੂਤ ਛਾਤ ਦੇ ਨਿਜ਼ਾਮ ਤੇ ਖਲੋਤਾ ਹੈ। ਇਸ ਤੋਂ ਵੱਖ ਜਿਹੜੇ ਉਹਨਾਂ ਤੇ ਅੱਜ ਤੱਕ ਜ਼ੁਲਮ ਜ਼ਿਆਦਤੀ ਹੋਈ ਹੈ ਦਲਿਤਾਂ ਤੇ, ਉਹਦਾ ਬੜੀ ਡਿਟੇਲ ਨਾਲ ਮੈਂ ਜ਼ਿਕਰ ਕੀਤਾ ਕਿ ਇੱਥੇ ਤੱਕ ਵੀ ਹੈ, ਤੁਹਾਨੂੰ ਪਤਾ ਹੀ ਹੈ ਕਿ ਉੱਥੇ ਉਹ ਜਿੱਥੋਂ ਕੋਈ ਉੱਚੀ ਜ਼ਾਤ ਦਾ ਹਿੰਦੂ ਪਾਣੀ ਵੀ ਉੱਥੇ ਪਾਣੀ ਨਹੀਂ ਪੀ ਸਕਦੇ। ਬਹੁਤ ਥਾਵਾਂ ਦੇ ਅਸੈਂਬਲੀ ਦੇ ਇਲੈਕਸ਼ਨਾਂ 'ਚ ਦਲਿਤ ਖੜੇ ਨਹੀਂ ਹੋ ਸਕਦੇ, ਬੱਚਿਆਂ ਉਹਨਾਂ ਦੇ ਨੂੰ ਸਕੂਲ ਦੇ ਵਿੱਚ ਕੋਈ ਦਾਖਲ ਕਰਨ ਨੂੰ ਤਿਆਰ ਨਹੀਂ। ਸੋ ਐਡਾ ਇਨਜਸਟਿਸ ਜਿਹੜਾ ਹੈ ਦਲਿਤ ਕਮਿਊਨਿਟੀ ਜਿਹੜੀ ਹੈ ਉਹ 21ਵੀਂ ਸਦੀ ਦੇ ਵਿੱਚ ਫੇਸ ਕਰਦੀ ਹੈ, ਜਿਹੜੀ ਬੜੀ ਅਜੀਬ ਗੱਲ ਹੈ। ਔਰ ਇਸ ਤੋਂ ਵੱਖ ਜਿਹੜੀ ਤਕਲੀਫ ਹੋਈ ਹੈ ਜ਼ਿਆਦਾ ਭਾਰਤ ਸਰਕਾਰ ਨੂੰ ਔਰ ਹੋਰ ਹਿੰਦੂਤਵੀ ਫੋਰਸਿਸ ਨੂੰ ਇਹ ਹੈ ਕਿ ਮੈਂ ਉਹ ਡਿਟੇਲ ਨਾਲ ਲਿਖਿਆ ਕਿ ਆਰਟੀਕਲ 48 ਜਿਹੜਾ ਹੈ ਉਹਦੇ ਹੇਠ ਜਿਹੜੀਆਂ ਗਾਵਾਂ ਨੇ ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਲੈਜਿਸਲੇਸ਼ਨ ਮੌਜੂਦ ਹੈ। ਔਰ ਇਹ ਵੀ ਕਿ ਭਾਰਤ ਦੀਆਂ 29 ਦੇ ਵਿੱਚ 24 ਰਿਆਸਤਾਂ ਦੇ ਵਿੱਚ ਇਸ ਵੇਲੇ ਕਾਊ ਸਲੌਟਰ ਤੇ ਬੈਨ ਹੈ। ਔਰ ਜੋ ਕੁਛ ਹੋ ਰਿਹਾ ਕਾਊ ਸਲੌਟਰ ਦੇ ਨਾਂ ਤੇ, ਜਿਸ ਤਰ੍ਹਾਂ ਇੱਕ ਤਾਂ ਇਹ ਕਿ ਇੱਕ ਸੈਕੂਲਰ ਦੇਸ਼ ਉਹਦੇ ਵਿੱਚ ਸਿਰਫ ਗਾਂ ਦੇ ਮਾਰਨ ਤੇ ਗਾਉ ਰੱਖਣ ਦੇ ਬਾਰੇ ਹੀ ਕਾਨੂੰਨ ਕਿਉਂ ਹੈ? ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਹੁੰਦੀ ਹੈ, ਉਹਦੇ ਬਾਰੇ ਕਾਨੂੰਨ ਕਿਉਂ ਨਹੀਂ ਅੱਜ ਤੱਕ ਬਣ ਸਕਿਆ? ਇਸੇ ਤਰ੍ਹਾਂ ਹੋਰ ਧਰਮਾਂ ਦੇ ਜਿਹੜੇ, ਠੀਕ ਹੈ ਗਾਂ ਹਿੰਦੂ ਮਤ ਲਈ ਮੁਕੱਦਸ ਜਾਨਵਰ ਹੈ, ਉਹ ਅਸੀਂ ਮੰਨਦੇ ਹਾਂ, ਪਰ ਦੂਸਰੇ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੁਰਮਤ ਹੈ ਜਾਂ ਕੁਰਾਨ ਮਜੀਦ ਦੀ ਜਾਂ ਨਬੀਆਂ ਦੀ ਜਾਂ ਹੋਰ ਧਰਮਾਂ ਦੇ ਜਿਹੜੇ ਨੇ ਜਿਹੜੇ ਆਗੂ ਨੇ ਉਹਨਾਂ ਸਾਰਿਆਂ ਦੇ ਬਾਰੇ ਵੀ ਕਾਨੂੰਨ ਹੋਣਾ ਚਾਹੀਦਾ। ਫਿਰ ਜਿਹੜਾ ਕਾਊ ਸਲਾਟਰ ਦੇ ਨਾਂ ਤੇ ਜਿਸ ਤਰ੍ਹਾਂ ਦਾ ਉੱਥੇ ਕਤਲੇਆਮ ਹੋਇਆ, ਤੁਹਾਨੂੰ ਪਤਾ ਹੀ ਹੈ ਪਿਛਲੇ ਸਾਲ ਹੀ ਅਜੇ ਮੁਖਤਲਿਫ ਵਾਕਿਏ ਹੋਏ ਨੇ ਜਿਹਦੇ 'ਚ ਮੁਹੰਮਦ ਇਖਲਾਕ ਜਿਹੜੇ ਇਹ ਮੁਸਲਮਾਨ ਸੀਗੇ, 50 ਸਾਲ ਦਾ ਬੰਦਾ ਸੀ, ਉਹਨੂੰ ਜਿਸ ਤਰ੍ਹਾਂ ਕਤਲ ਕੀਤਾ ਗਿਆ। ਔਰ ਨਾ ਸਿਰਫ ਕਤਲ ਕੀਤਾ ਗਿਆ, ਐਡਾ ਜ਼ੁਲਮ ਹੈ ਕਿ ਉਹਦੀ ਫੈਮਿਲੀ ਨੂੰ ਹੁਣ ਡਰਾਇਆ ਧਮਕਾਇਆ ਜਾ ਰਿਹਾ ਬੀਜੇਪੀ ਦੀ ਲੀਡਰਸ਼ਿਪ ਵੱਲੋਂ, ਬਲਕਿ ਉਲਟਾ ਉਹਨਾਂ ਤੇ ਕੇਸ ਪਵਾ ਦਿੱਤਾ ਗਿਆ। ਤੇ ਇਸੇ ਤਰ੍ਹਾਂ ਹੀ ਰਾਜਨਾਥ ਸਿੰਘ ਨੇ ਜਿਹੜਾ ਬਾਰਡਰ ਸਿਕਿਉਰਿਟੀ ਫੋਰਸ ਨੂੰ ਸਖਤ ਹੁਕਮ ਦਿੱਤਾ ਹੈ ਕਿ ਤੁਸੀਂ ਗਾਂ ਦੀ ਜਿਹੜੀ ਟਰਾਂਸਪੋਰਟ ਹੈ ਉਹਨੂੰ ਬੰਦ ਕਰੋ ਸਖਤੀ ਦੇ ਨਾਲ। ਸੋ ਇਸ ਤਰ੍ਹਾਂ ਜਿਸ ਤਰ੍ਹਾਂ ਜਿਹੜੇ ਨੇ ਹਿੰਦੂਤਵਾ ਫੋਰਸਿਸ ਜਿਸ ਤਰ੍ਹਾਂ ਗਾਂ ਕਸ਼ੀ ਦੇ ਨਾਂ ਦੇ ਉੱਤੇ ਦਲਿਤਾਂ ਨੂੰ, ਮੁਸਲਮਾਨਾਂ ਨੂੰ
ਨਿਸ਼ਾਨਾ ਬਣਾ ਰਹੇ ਨੇ ਆਪਣੇ ਜ਼ੁਲਮ ਦਾ। ਜੀ ਬਿਲਕੁਲ ਡਾਕਟਰ ਚੀਮਾ, ਜਿਵੇਂ ਤੁਸੀਂ ਇਹ ਸਾਰੀ ਰਿਪੋਰਟ ਦੇ ਬਾਰੇ ਤੁਸੀਂ ਡਿਟੇਲ ਦੇ ਵਿੱਚ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਤੁਸੀਂ ਕਿਵੇਂ ਲਾਜ਼ ਤੇ ਜਿਹੜੇ ਸੁਪਰੀਮ ਕੋਰਟ ਤੇ ਜਾਂ ਹਾਈ ਕੋਰਟਸ ਦੇ ਫੈਸਲੇ ਨੇ ਤੇ ਜਿਹੜੇ ਜੋ ਕਨਸਟੀਟਿਊਸ਼ਨ ਦੇ ਵਿੱਚ ਜੋ ਵਿਤਕਰੇ ਤੁਹਾਨੂੰ ਨਜ਼ਰ ਆਉਂਦੇ ਨੇ ਕਨਸਟੀਟਿਊਸ਼ਨਲੀ, ਉਹਨਾਂ ਨੂੰ ਤੁਸੀਂ ਬਿਆਨ ਕੀਤਾ ਰਿਪੋਰਟ ਦੇ ਵਿੱਚ। ਜਦੋਂ ਅਸੀਂ ਪਹਿਲਾਂ ਦੇਖਦੇ ਹਾਂ, ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਕਿ ਅਸੀਂ ਕੋਈ ਇਨਸੀਡੈਂਟ ਨੂੰ ਆਧਾਰ ਬਣਾ ਕੇ ਨਹੀਂ ਇਹ ਰਿਪੋਰਟ ਲਿਖੀ ਹੈਗੀ, ਇਹ ਲਾਜ਼ ਨੂੰ ਆਧਾਰ ਬਣਾ ਕੇ, ਕਨਸਟੀਟਿਊਸ਼ਨ ਨੂੰ ਆਧਾਰ ਬਣਾ ਕੇ ਜੋ ਉਹਦੇ ਬੇਸ ਤੇ ਇੱਕ ਡਿਸਕ੍ਰਿਮੀਨੇਸ਼ਨ ਦੀ ਲਾਈਨ ਹੈਗੀ ਹੈ ਘੱਟ ਗਿਣਤੀਆਂ ਦੇ ਪ੍ਰਤੀ ਤੇ ਦਲਿਤਾਂ ਦੇ ਪ੍ਰਤੀ, ਉਹਦੇ ਬੇਸ ਦੇ ਉੱਪਰ ਇਹ ਰਿਪੋਰਟ ਲਿਖੀ ਹੈ। ਸੋ ਮੈਨੂੰ ਨਹੀਂ ਨਜ਼ਰ ਆਉਂਦਾ ਵੀ ਪਹਿਲਾਂ ਕਦੇ ਜਿਹੜਾ ਇੱਦਾਂ ਦਾ ਉਪਰਾਲਾ ਹੋਇਆ ਹੋਵੇ। ਜਦੋਂ ਅਸੀਂ ਇਸ ਕਮਿਸ਼ਨ ਦੀ ਗੱਲ ਕਰਦੇ ਹਾਂ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ, ਤਾਂ ਕਿਤੇ ਨਾ ਕਿਤੇ ਇਹਨਾਂ ਦੀਆਂ ਹੀ ਰਿਕਮੈਂਡੇਸ਼ਨਸ ਦਾ ਅਸਰ ਸੀਗਾ ਕਿ ਨਰਿੰਦਰ ਮੋਦੀ ਜਿਹੜੇ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਆ, ਜਦੋਂ ਉਹ ਗੁਜਰਾਤ ਦੇ ਚੀਫ ਮਿਨਿਸਟਰ ਸੀ ਤਾਂ ਉਹਨਾਂ ਨੂੰ ਇੱਥੇ US ਆਉਣ ਦੇ ਉੱਪਰ, ਐਂਟਰੀ ਦੇ ਉੱਪਰ ਉਹਨਾਂ ਦੇ ਬੈਨ ਲੱਗਿਆ ਹੋਇਆ ਸੀ, ਉਹ 14 ਸਾਲ ਤੱਕ ਲੱਗਿਆ ਰਿਹਾ। ਸੋ ਇਹ ਜਿਹੜੀ ਰਿਪੋਰਟ ਤੁਸੀਂ ਇਸ ਆਧਾਰ ਦੇ ਉੱਪਰ ਦਿੱਤੀ ਹੈ, ਇਹਦਾ ਅਸਰ ਕਿਸ ਹਿਸਾਬ ਨਾਲ ਦਿਖ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ? ਕਿਉਂਕਿ ਜਿਹੜੀ ਇਹ ਰਿਪੋਰਟ ਹੈਗੀ ਹੈ, ਇਹਨਾਂ ਦਾ ਜਿਹੜਾ ਅਸਰ ਹੈ ਉਹ US ਦੀ ਫੋਰਨ ਪਾਲਿਸੀ ਤੇ ਵੀ ਪੈਂਦਾ। ਸੋ ਕੀ ਉਮੀਦ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਦਾਇਰਾਕਾਰ ਹੈਗਾ ਇਹਦੇ ਵਿੱਚ ਕੋਈ ਚੇਂਜ ਆਊਗੀ, ਜਾਂ ਜਿਹੜਾ ਜਿਵੇਂ ਤੁਸੀਂ ਰਿਕਮੈਂਡੇਸ਼ਨਸ ਦਿੱਤੀਆਂ ਨੇ ਕਿ ਜੋ ਉਹਨਾਂ ਦੇ ਉੱਪਰ ਕੋਈ ਇੰਪਲੀਮੈਂਟ ਹੋ ਸਕੂਗਾ? ਦੇਖੋ ਜੀ, ਗੱਲ ਇਹ ਹੈ, ਜਿਸ ਤਰ੍ਹਾਂ ਤੁਸੀਂ ਬਿਲਕੁਲ ਠੀਕ ਕਿਹਾ, ਯੂਸਰਫ ਦੀ ਰਿਪੋਰਟ ਭਾਰਤ ਨੇ ਬੇਸ਼ੱਕ ਰਿਜੈਕਟ ਕਰੇ ਜਾਂ ਐਕਸੈਪਟ ਕਰੇ, ਇਹ ਅਮਰੀਕਨ ਸਰਕਾਰ ਦੀ ਰਿਲੀਜ਼ ਕਰਦਾ ਰਿਪੋਰਟ ਹੈ। ਔਰ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਸ ਤਰ੍ਹਾਂ ਦੀਆਂ ਰਿਪੋਰਟ ਜਿਹੜੀਆਂ ਇਸ ਤਰ੍ਹਾਂ ਇੰਨੇ ਆਸਾਨੀ ਨਾਲ ਨਹੀਂ ਛਪਦੀਆਂ। ਰਿਪੋਰਟ ਲਿਖਣ ਦੇ 6 ਮਹੀਨੇ ਤੱਕ ਜਿਹੜੀ ਹੈ ਉਹ ਇੰਟਰਨਲੀ ਸਰਕੂਲੇਟ ਹੋਈ ਹੈ। ਸਾਰੇ ਸਟੇਟ ਡਿਪਾਰਟਮੈਂਟ ਦੇ ਹੋਰ ਜਿਹੜੇ ਸਰਕਾਰੀ ਜਿੰਨੇ ਵੀ ਕਮਿਸ਼ਨ ਦੇ ਮੈਂਬਰ ਨੇ ਉਹਨਾਂ ਸਾਰਿਆਂ ਨੇ ਦੇਖੀ ਹੈ ਔਰ ਸੋਚ ਸਮਝ ਕੇ ਇਸ ਰਿਪੋਰਟ ਨੂੰ ਜਿਹੜਾ ਨਾ ਉਹ ਸ਼ਾਇਆ ਕੀਤਾ ਗਿਆ ਹੈ। ਔਰ ਤੁਹਾਨੂੰ ਤੁਸੀਂ ਬਿਲਕੁਲ ਠੀਕ ਕਿਹਾ ਹੈ ਕਿ ਇਹ ਸੇਮ ਹੀ ਕਮਿਸ਼ਨ ਦੀ ਰਿਕਮੈਂਡੇਸ਼ਨ ਦੇ ਉੱਤੇ ਜਿੰਨੀ ਦੇਰ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਨਹੀਂ ਬਣੇ ਉਨੀ ਦੇਰ ਤੱਕ ਉਹ ਇੱਥੇ ਅਮਰੀਕਾ ਵੜ ਨਹੀਂ ਸਕੇ। ਉਹਨਾਂ ਤੇ ਇਸੇ ਕਮਿਸ਼ਨ ਦੀ ਰਿਕਮੈਂਡੇਸ਼ਨ ਤੇ ਪਾਬੰਦੀ ਲਾਈ ਗਈ ਸੀ। ਮੈਨੂੰ ਬਹੁਤ ਆਸ ਹੈ ਕਿ ਜਿਹੜੀ ਨਵੀਂ ਅਮਰੀਕਨ ਇਸਟੈਬਲਿਸ਼ਮੈਂਟ ਹੈ ਉਹ ਇਸ ਰਿਪੋਰਟ ਨੂੰ ਬਹੁਤ ਸੀਰੀਅਸਲੀ ਲਏਗੀ ਔਰ ਜ਼ਾਹਿਰ ਉਹਨਾਂ ਦੇ ਨੋਟਿਸ 'ਚ ਹੈ ਰਿਪੋਰਟ। ਇਸ ਤੋਂ ਵੱਖ ਇਹ ਹੈ ਕਿ ਮੈਨੇ ਜਿਹੜੀ ਰਿਕਮੈਂਡੇਸ਼ਨ ਦਿੱਤੀ ਹੈ ਕਿ ਇੰਡੀਆ ਨੇ ਜਿਹੜੇ ਅੱਜ ਤੱਕ UN ਦੇ ਬਹੁਤ ਸਾਰੇ ਕਨਵੈਨਸ਼ਨ ਔਰ ਪ੍ਰੋਟੋਕੋਲ ਸਾਈਨ ਨਹੀਂ ਕੀਤੇ, ਅਮਰੀਕੀ ਸਰਕਾਰ ਉਹਨਾਂ ਧਿਆਨ ਇਸ ਪਾਸੇ ਦਵਾਏ ਕਿ ਇਹਨਾਂ ਪ੍ਰੋਟੋਕੋਲ ਦੇ ਉੱਤੇ ਸਾਈਨ ਕਰੇ। ਹੁਣ ਅਮਰੀਕੀ ਸਰਕਾਰ ਧਿਆਨ ਦਵਾਏ ਕਿਉਂਕਿ ਤੁਹਾਨੂੰ ਪਤਾ ਮੈਂ UN ਦੇ ਐਡਵਾਈਜ਼ਰੀ ਬੋਰਡ ਤੇ ਵੀ ਹਾਂ। UN ਦੇ ਅੰਡਰ ਸੈਕਟਰੀ ਜਨਰਲ ਨੇ ਵੀ ਇਹ ਰਿਪੋਰਟ ਪੜ੍ਹੀ ਹੈ ਤੇ ਉਹਨਾਂ ਨੇ ਆਫ ਦਾ ਰੈਕੋਰਡ ਇਹ ਗੱਲ ਹੈ ਕਿ ਉਹਨਾਂ ਨੇ ਕਾਫੀ ਸੀਰੀਅਸ ਲਿਆ ਇਸ ਚੀਜ਼ ਨੂੰ ਕਿ ਭਾਰਤ ਵਰਗਾ ਮੁਲਕ ਜਿਹੜਾ ਉਹਨੇ ਹੁਣ ਤੱਕ ਜਿਹੜਾ ਹੈ ਉਹ UN ਦੇ ਬਹੁਤ ਸਾਰੇ ਕਨਵੈਨਸ਼ਨ ਕਿਉਂ ਸਾਈਨ ਨਹੀਂ ਕੀਤੇ। ਔਰ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਭਾਰਤੀ ਸਰਕਾਰ ਨੂੰ ਅਫੀਸ਼ਲੀ ਲਿਖਣ ਕਿ ਤੁਸੀਂ ਹਰ ਸੂਰਤ ਦੇ ਵਿੱਚ ਜਿਹੜੇ UN ਦੇ ਕਨਵੈਨਸ਼ਨ ਹੈ ਉਹਨਾਂ ਦੇ ਘੱਟ ਤੋਂ ਘੱਟ ਸਾਈਨ ਕਰੋ, ਘੱਟ ਤੋਂ ਘੱਟ ਇਹ ਤਾਂ ਕਰੋ ਉੱਤੇ ਸਾਈਨ ਕਰੋ ਔਰ ਹਰ ਸੂਰਤ ਤੇ ਉਹਨਾਂ ਤੇ ਅਮਲ ਦਰਾਮਦ ਕਰੋ। ਜੀ ਡਾਕਟਰ ਚੀਮਾ, ਤੁਸੀਂ ਇਸ ਰਿਪੋਰਟ ਬਾਰੇ ਸਾਡੇ ਨਾਲ ਡਿਟੇਲ ਦੇ ਵਿੱਚ ਵਿਚਾਰ ਚਰਚਾ ਕੀਤੀ ਹੈ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਦਾ ਸ਼ੋਅ ਸਾਡਾ ਇੱਥੇ ਹੀ ਸਮਾਪਤੀ ਦੇ ਵੱਲ ਜਾ ਰਿਹਾ। ਸਾਡਾ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਗੱਲਬਾਤ ਹੋਰ ਅੱਗੇ ਤੋਰ ਸਕੀਏ। ਸੋ ਅੱਜ ਅਸੀਂ ਗੱਲਬਾਤ ਇੱਥੇ ਹੀ ਅੱਜ ਸੰਕੋਚਦੇ ਹਾਂ ਤੇ ਫਿਰ ਕਿਸੇ ਦਿਨ ਤੁਹਾਡੇ ਨਾਲ ਦੁਬਾਰਾ ਕਿਸੇ ਹੋਰ ਇਸ਼ੂ ਤੇ ਜਾਂ ਇਹਦਾ ਹੀ ਜੇ ਕੋਈ ਫਰਦਰ ਰਿਐਕਸ਼ਨ ਹੁੰਦਾ ਦੁਬਾਰਾ ਗੱਲਬਾਤ ਹੋਵੇਗੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਕੱਲ੍ਹ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।